प्रोफैशनलिज्म की कई बार कहते हैं कमी आ पंजाबी फिल्म इंडस्ट्री की लगता है सा डायरैक्टर पंजाबी फिल्म इंडस्ट्री डायरैक्टर होना सौखा काम आ कि औखा काम आ? साडी इंडस्ट्री बॉम्बे और चेन्नई वालियां नालों हले प्रोफैशनली बहुत पिछे है। जिन्हों भी तुसीं मिलोगे सामने तुहानूं जफ्फी पा के मिलण वाले ने, तो तुसीं सिर्फ निकलोगे ते नाल ही कहंदे कौन ये फलाना इहनूं तां आउंदा ही कुछ नहीं। पर अज दी डेट विच मैं यही कह सकदा कि डायरैक्टर दी जॉब सब तो मुश्किल, सब तो वर्स ਤੇ ਸਭ ਤੋਂ ਜ਼ਿਆਦਾ ਦਿਲ ਤੋੜਨ ਵਾਲੀ ਤੇ ਹਰਟਿੰਗ ਹੁੰਦੀ ਹੈ। ਉਹ ਇਸ ਲਈ ਕਿ ਜਦੋਂ ਡਾਇਰੈਕਟਰ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਵਿੱਚ ਕੋਈ ਨਾ ਕੋਈ ਪ੍ਰੋਡਿਊਸਰ ਨੂੰ ਲੂਤੀ ਲਾ ਦਿੰਦਾ ਹੈ ਨਾ। ਮੇਰੀਆਂ ਪਹਿਲੀਆਂ 2 ਫਿਲਮਾਂ 'ਚ ਮੈਂ ਖੁਦ ਸ਼ਿਕਾਰ ਹੋਇਆ। ਜਿਸ ਘਰ ਵਿੱਚ ਆਪਾਂ ਬੈਠੇ ਹਾਂ ਇੱਥੇ ਮਿਸ ਪੂਜਾ ਘੱਟੋ ਘੱਟ 100 ਵਾਰੀ ਆ ਚੁੱਕੀ ਆ, ਹਨੀ ਸਿੰਘ 2 ਵਾਰ ਆ ਚੁੱਕਿਆ। ਤੇ ਇੰਡਸਟਰੀ ਦਾ ਕਿਹੜਾ ਸਿੰਗਰ ਜਾਂ ਐਕਟਰ ਹੈ ਜਿਹੜਾ ਕਹਿੰਦਾ ਕਿ ਮੈਂ ਉਸ ਘਰ ਵਿੱਚ ਬੈਠ ਕੇ ਰੋਟੀ ਨਹੀਂ ਖਾਧੀ ਜਾਂ ਮੈਂ ਸ਼ੂਟ ਨਹੀਂ ਕੀਤਾ ਜਾਂ ਮੈਂ ਉੱਥੇ ਆਪਣੀ ਜ਼ਿੰਦਗੀ ਦਾ ਕੁਝ ਟਾਈਮ ਸਪੈਂਡ ਨਹੀਂ ਕੀਤਾ। ਯਕੀਨ ਮੰਨਿਓ 5-4 ਨੂੰ ਛੱਡ ਕੇ 400-500 ਬੰਦਾ ਅਜਿਹਾ ਜਿਹੜਾ ਤੁਸੀਂ ਕਹਿ ਸਕਦੇ ਆ ਕਿ ਪਛਾਣਨ ਤੋਂ ਵੀ ਇਨਕਾਰ ਕਰ ਜਾਂਦਾ, ਮੰਨਣ ਤੋਂ ਵੀ ਇਨਕਾਰ ਕਰ ਜਾਂਦਾ। ਈਗੋ ਇਸ ਲੈਵਲ ਤੇ ਹੈ ਕਿ ਉਹ ਐਕਸੈਪਟ ਹੀ ਨਹੀਂ ਕਰਦੇ ਕਿ ਸਾਡੇ ਕਰੀਅਰ ਬਣਾਉਣ ਵਿੱਚ ਫਲਾਣੇ ਬੰਦੇ ਦਾ ਕੀ ਯੋਗਦਾਨ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਅੱਜ ਮੈਂ ਪਹੁੰਚਿਆ ਪਿੰਡ ਨਥਮਲਪੁਰ ਦੇ ਵਿੱਚ ਜੋ ਕਿ ਚੰਡੀਗੜ੍ਹ ਦੇ ਨਜ਼ਦੀਕ ਆ ਪਰ ਜ਼ਿਲ੍ਹਾ ਰੋਪੜ ਦੇ ਵਿੱਚ ਆਉਂਦਾ ਹੈ। ਕਾਫੀ ਫੇਮਸ ਪਿੰਡ ਹੈ ਤੇ ਇੱਥੇ ਇੱਕ ਖਾਸ ਸ਼ਖਸੀਅਤ ਹੈ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀ ਹੋਈ ਜਿਨ੍ਹਾਂ ਦੇ ਘਰ ਅੱਜ ਮੈਂ ਬਿਨਾਂ ਦੱਸੇ ਛਾਪਾ ਮਾਰਿਆ ਹੈ। ਸੋ ਨਾਮ ਹੈ ਇੰਦਰ ਸੋਹੀ। ਇੰਦਰ ਸੋਹੀ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਨੇ ਤੇ ਸਭ ਤੋਂ ਵੱਧ ਪੰਜਾਬੀ ਗਾਣੇ ਐਜ਼ ਅ ਵੀਡੀਓ ਡਾਇਰੈਕਟਰ ਬਣਾਉਣ ਦਾ ਇੰਦਰ ਸੋਹੀ ਵੀਰੇ ਦਾ ਰਿਕਾਰਡ ਹੈ। ਸਭ ਤੋਂ ਵੱਧ ਪੰਜਾਬੀ ਗਾਣੇ ਇਹਨਾਂ ਨੇ ਹੀ ਬਣਾਏ ਨੇ। ਸੋ ਆਓ ਫਿਰ ਇੰਦਰ ਸੋਹੀ ਵੀਰੇ ਦੇ ਨਾਲ ਕੁਝ ਖਾਸ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਕਿਉਂਕਿ ਲਗਾਤਾਰ 2021 ਦੇ ਵਿੱਚ ਬੈਕ ਟੂ ਬੈਕ 5 ਪੰਜਾਬੀ ਫਿਲਮਾਂ ਉਹ ਲੈ ਕੇ ਆ ਰਹੇ ਨੇ। 2 ਆਲਮੋਸਟ ਰਿਲੀਜ਼ ਲਈ ਤਿਆਰ ਨੇ ਤੇ 3 ਫਿਲਮਾਂ ਸ਼ੂਟ ਦੇ ਲਈ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਬੜੀ ਜਲਦੀ ਇੰਗਲੈਂਡ ਵੀ ਉਹ ਜਾ ਰਹੇ ਨੇ ਤੇ ਉੱਥੇ ਸ਼ੂਟ ਕਰਕੇ ਉਹ ਫਿਲਮਾਂ ਬੜੀ ਜਲਦੀ ਨੈਕਸਟ ਈਅਰ ਸਾਡੇ ਕੋਲ ਆ ਜਾਣੀਆਂ ਨੇ। ਸੋ ਇੰਦਰ ਸੋਹੀ ਵੀਰੇ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਉਹਨਾਂ ਦੇ ਪਿੰਡ ਦੇ ਵਿੱਚ। ਸੋ ਮੈਂ ਵੈਸੇ ਦੇਖ ਲਿਆ, ਮੈਂ ਉਹਨਾਂ ਨੂੰ ਦੱਸਿਆ ਨਹੀਂ ਸੀ। ਉਹ ਦੇਖੋ ਸਾਹਮਣੇ ਖੇਤਾਂ ਦੇ ਵਿੱਚ ਲੱਗੇ ਹੋਇਆ ਤੇ ਆਪਾਂ ਚੱਲਦੇ ਹਾਂ ਖੇਤਾਂ ਦੇ ਵਿੱਚ ਤੇ ਦੇਖਦੇ ਹਾਂ ਬਾਈ ਕੀ ਕੰਮ ਕਰਨ ਲੱਗੇ ਨੇ। ਟਰੈਕਟਰ ਕੋਲੇ ਖੜਾ ਤੇ ਮੈਨੂੰ ਲੱਗਦਾ ਬੜਾ ਬਿਜ਼ੀ ਹੈ। ਸੋ ਇੰਦਰ ਸੋਹੀ ਵੀਰੇ ਦੇ ਨਾਲ ਕੁਝ ਖਾਸ ਗੱਲਾਂ ਬਾਤਾਂ ਆਪਾਂ ਅੱਜ ਕਰਨੀਆਂ ਨੇ ਜਨਾਬ। ਵੈਸੇ ਖੇਤਾਂ 'ਚ ਇੰਟਰਵਿਊ ਕਰਨ ਦਾ ਆਪਣਾ ਹੀ ਸਵਾਦ ਹੁੰਦਾ ਬਾਬੇ, ਉਹ ਨਜ਼ਾਰਾ। ਮੈਂ ਵੀ ਖੇਤਾਂ 'ਚ ਹੀ ਜੰਮਿਆ ਪਲਿਆ ਪਰ ਇਹ ਮੇਰੀ ਲਾਈਫ ਦੀ ਪਹਿਲੀ ਇੰਟਰਵਿਊ ਹੋਊਗੀ ਜਿਹੜੀ ਮੈਂ ਖੁਦ ਖੇਤਾਂ ਦੇ ਵਿੱਚ ਕਰ ਰਿਹਾ, ਉਹ ਵੀ ਇੰਦਰ ਬਾਈ ਦੇ ਨਾਲ। ਦੇਸੀ ਪੰਜਾਬੀ ਜੱਟ ਡਾਇਰੈਕਟਰ, ਬਿਲਕੁਲ ਦੇਸੀ। ਮੈਂ ਸੋਚਿਆ ਵੀ ਨਹੀਂ ਸੀ ਕਿ ਇੱਕ ਦੇਸੀ ਜੱਟ ਇੱਕ ਵੱਡਾ ਡਾਇਰੈਕਟਰ ਐਂ ਖੇਤਾਂ ਦੇ ਵਿੱਚ ਲੱਗਿਆ ਹੋਊਗਾ। ਆਜੋ ਬਾਈ ਜੀ, ਸਤਿ ਸ਼੍ਰੀ ਅਕਾਲ। ਇਹ ਅਸੀਂ ਅੱਜ ਛਾਪਾ ਮਾਰ ਲਿਆ, ਤੁਸੀਂ ਤਾਂ ਚੰਡੀਗੜ੍ਹ ਬੁਲਾਇਆ ਸੀ ਪਰ ਅਸੀਂ ਤੁਹਾਡੇ ਪਿੰਡ ਆ ਗਏ। ਸੋ ਇੰਦਰ ਸੋਹੀ ਵੀਰਾ। ਅੱਛਾ ਵੀਰੇ, ਮੈਂ ਤਾਂ ਸੋਚਿਆ ਸੀ ਵੀ ਅੰਦਰ ਕਿਤੇ ਸੋਫੇ ਤੇ ਬੈਠੇ ਹੋਵੋਗੇ, ਮੈਂ ਘਰੇ ਐਂਟਰੀ ਮਾਰੂੰਗਾ ਪਰ ਜਦ ਮੈਂ ਉੱਥੋਂ ਆਇਆ ਨਾ ਮੈਂ ਦੇਖਿਆ ਵੀ ਤੁਸੀਂ ਬਾਪੂ ਜੀ ਵੀ ਨਾਲ ਨੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਸੋ ਮੈਨੂੰ ਤਾਂ ਐਸੀ ਬਸ ਸੋਫੇ ਤੇ ਮਿਲੋਗੇ ਤੇ ਆ ਪੰਜਾਲੀ ਚੱਕੀ ਹੋਈ ਆ ਪੰਜਾਬੀ ਫਿਲਮਾਂ ਦੇ 5 ਫਿਲਮਾਂ ਡਾਇਰੈਕਟਰ ਇਹ ਰੀਸੈਂਟ ਕਰ ਰਹੇ ਨੇ। 2 ਰਿਲੀਜ਼ ਲਈ ਤਿਆਰ ਨੇ, ਜਦੋਂ ਮੈਂ ਪਹਿਲਾਂ ਵੀ ਦੱਸਿਆ। 3 ਫਿਲਮਾਂ ਕਿ ਜਿਹੜੀਆਂ ਕਿ ਔਨ ਫਲੋਰ ਨੇ, ਬੜੀ ਜਲਦੀ 21 ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਣਗੀਆਂ। ਤੇ ਉਹ ਇਨਸਾਨ ਜਿਹਨੇ ਸਭ ਤੋਂ ਵੱਧ ਮਿਊਜ਼ਿਕ ਕਹਿ ਲਓ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਸਭ ਤੋਂ ਵੱਧ ਵੀਡੀਓਜ਼ ਨੂੰ ਡਾਇਰੈਕਟ ਕੀਤਾ ਤੇ ਆ ਪੰਜਾਲੀ ਚੱਕੀ ਹੋਈ ਆ ਜੱਟ ਨੇ। ਸੋ ਹਰ ਡਾਇਰੈਕਟਰ ਹੈ ਜਿਹੜਾ ਫੁਕਰਾ ਨਹੀਂ ਹੁੰਦਾ। ਨੋਰਮਲੀ ਮੈਂ ਦੇਖਿਆ ਵੀ 2-4 ਗਾਣੇ ਡਾਇਰੈਕਟ ਕਰਕੇ ਗੱਡੀ ਆ ਜਾਂਦੀ ਆ, ਰੇਂਜ ਰੋਵਰਾਂ, ਪਤਾ ਨਹੀਂ ਕੀ ਆ ਜਾਂਦਾ ਯਾਰ, ਮਤਲਬ ਦਿਖਾਵਾ ਬਹੁਤ ਵੱਧ ਜਾਂਦਾ। ਪਰ ਇੰਦਰ ਬਾਈ ਅੱਜ ਵੀ ਹੱਥ 'ਚ ਪੰਜਾਲੀ, ਕਾਰਨ ਕੀ? ਕਾਰਨ ਇਹ ਹੈ ਕਿ ਅਸੀਂ ਲੋਕ ਬੇਸਿਕਲੀ ਤਾਂ ਅਸੀਂ ਜੱਟ ਹੀ ਆ, ਸਾਡਾ ਕਿੱਤਾ ਕਿਰਸਾਨੀ ਹੈ। ਚਲੋ ਵਾਹਿਗੁਰੂ ਦੀ ਕਿਰਪਾ ਹੋਈ ਮਿਊਜ਼ਿਕ ਲਾਈਨ 'ਚ ਆਏ ਹੈ ਨਾ, ਤੇ ਮਿਊਜ਼ਿਕ ਲਾਈਨ ਤੋਂ ਬਾਅਦ ਜੋ ਵੀ ਹੋਇਆ ਤੁਹਾਡੇ ਸਾਹਮਣੇ ਹੈ। ਪਰ ਐਕਚੁਅਲ 'ਚ ਕੰਡੀਸ਼ਨ ਇਹ ਹੈ ਕਿ ਅੰਦਰੋਂ ਅਸੀਂ ਅੱਜ ਵੀ ਉਹ ਜੱਟ ਹੀ ਆ, ਉਹ ਕਿਰਸਾਨ ਹੀ ਆ। ਤੇ ਅੱਜ ਵੀ ਮੈਨੂੰ ਚੰਗਾ ਲੱਗਦਾ ਸਵੇਰੇ 5 ਵਜੇ ਤੋਂ ਉੱਠ ਕੇ ਮੈਂ 6 ਵਜੇ ਖੱਤਿਆਂ 'ਤੇ ਆ ਜਾਂਦਾ ਤੇ 10 ਵਜੇ ਤੱਕ ਮੇਰਾ ਮਤਲਬ ਜੋ ਤੁਹਾਨੂੰ ਮੇਰਾ ਕਾਰਗੁਜ਼ਾਰੀ ਹੈ, ਜੋ ਮੇਰੇ ਕਾਰੋਬਾਰ ਹੈ, ਉਹ ਮੇਰਾ ਇੱਥੇ ਹੀ ਹੁੰਦਾ। ਮਿੱਟੀ ਨਾਲ ਮਿੱਟੀ ਹੋਣਾ ਮੈਨੂੰ ਚੰਗਾ ਲੱਗਦਾ ਕਿਉਂਕਿ ਸਾਡੇ ਬਾਬੇ ਨੇ ਵੀ ਕਹਿੰਦੇ ਖੇਤੀ ਕੀਤੀ ਜੀ ਤੇ ਖੇਤੀ ਮੇਰੇ ਖੂਨ 'ਚ ਹੈ ਤੇ ਮੇਰਾ ਪਹਿਲਾ ਸ਼ੌਕ ਹੈ। ਕੀ ਬਾਤ ਹੈ। ਤੇ ਖੇਤੀ ਵਾਲਾ ਸ਼ੌਕ ਪ੍ਰੂਵ ਕਰਦਾ ਆ ਫਾਰਮ ਟਰੈਕ 60 ਜਿਹੜਾ ਕਿ ਨਵਾਂ 6055 ਨਵਾਂ ਕਢਾਇਆ ਇਹਨਾਂ ਨੇ। 10 ਲੱਖ ਰੁਪਇਆ ਲਾਇਆ ਜੱਟ ਨੇ। ਵੈਸੇ ਗੱਡੀ ਲੈ ਸਕਦੇ ਸੀ ਮੇਰੇ ਹਿਸਾਬ ਨਾਲ, ਤਾਂ ਗੱਡੀ ਸਫਾਰੀ ਬਣਦੀ ਸੀ ਪਰ ਟਰੈਕਟਰ ਤੇ ਪੈਸੇ ਲਾਤੇ।
ਇਹ ਹੁੰਦਾ ਜੀ ਜੱਟ। ਸੋ ਆਪਾਂ ਟਰੈਕਟਰ ਵੀ ਚਲਾਵਾਂਗੇ, ਗੇੜੀ ਵੀ ਲਵਾਂਗੇ ਤੇ ਖੇਤ ਵੀ ਵਾਵਾਂਗੇ ਤੇ ਉਸ ਤੋਂ ਬਾਅਦ ਗਰਮਾ ਗਰਮ ਬੜੀਆਂ ਇੰਡਸਟਰੀ ਦੀਆਂ ਬੜੀਆਂ ਜ਼ਬਰਦਸਤ ਗੱਲਾਂ, ਕੁਝ ਇਹੋ ਜਿਹੇ ਰਾਜ਼ ਜਿਹੜੇ ਅੱਜ ਤੱਕ ਖੁੱਲੇ ਨਹੀਂ ਆਪਾਂ ਖੋਲਾਂਗੇ ਤੇ ਬਾਈ ਨਾਲ ਇੰਡੋਸ ਟੀਵੀ ਤੇ ਆਪਾਂ ਖਾਸ ਗੱਲਾਂ ਬਾਤਾਂ ਤੇ ਕਰਾਂਗੇ। ਨਾਲੇ ਅੱਜ ਯੋਗੇਸ਼ ਬਾਈ ਨੂੰ ਆਪਾਂ ਨੇ ਟਰੈਕਟਰ ਚਲਵਾਉਣਾ ਵੀ ਹੈ ਆ ਨਾਲੇ ਇਹਨਾਂ ਨੂੰ ਤੁਹਾਡੇ ਦਾ ਪਤਾ ਨਹੀਂ ਕੀ ਕਹਿੰਦੇ ਵੈਸੇ ਯੋਗੇਸ਼ ਬਾਈ ਇਹਨਾਂ ਨੂੰ ਤੁਹਾਡੇ ਵੱਲ। ਮੈਨੂੰ ਤਾਂ ਪਤਾ ਨਹੀਂ ਹੈਗਾ, ਮੈਂ ਇੰਨਾ ਜ਼ਿਆਦਾ ਇਹ ਕੰਮ ਕੀਤਾ ਨਹੀਂ, ਮੈਂ ਤੁਸੀਂ ਉਹ ਦੱਸ ਦਿਓ ਮੈਨੂੰ, ਬਸ ਮੈਨੂੰ ਤਾਂ ਇਹ ਪਤਾ ਵੀ ਥੱਲੇ ਪੱਲੀ ਪਈ ਆ। ਐਕਚੁਅਲੀ ਮੈਂ ਬਰਸੀਨ ਬੀਜਣਾ ਸੀ, ਹਾਂ ਉਹ ਤੋਂ ਪਹਿਲਾਂ ਦੀ ਤਿਆਰੀ ਹੈ। ਪਹਿਲਾਂ ਇਹਦੇ ਚ ਨਾ ਆਪਣਾ ਬਾਜਰਾ ਤੇ ਉਹ ਬੀਜਿਆ ਹੋਇਆ ਸੀ, ਹਾਂ ਕੀ ਕਹਿੰਦੇ ਜਿਹਨੂੰ ਹਨਾ, ਚਰੀ ਦੀਆਂ ਜੜਾਂ ਨੇ। ਹਾਂ ਹੁਣ ਪਤਾ ਲੱਗ ਗਿਆ, ਜਾੜੇ ਕਿਹਾ ਜਾਂਦਾ ਹਾਂ ਚਰੀ ਦੀ ਜੜ ਹੈ। ਤੇ ਖੈਰ ਚਲੋ ਗੱਲਾਂ ਬਾਤਾਂ ਕਰਦੇ ਆਪਾਂ, ਅੰਦਰ ਚੱਲਦੇ ਆ ਤੇ ਫਿਰ ਆਪਾਂ ਸੌਰੀ ਡਿਸਟਰਬ ਕਰਨ ਲਈ, ਪਰ ਉਹ ਤੋਂ ਪਹਿਲਾਂ ਮੈਂ ਬਾਈ ਨੂੰ ਜੂਸ ਪਿਲਾਉਣਾ, ਹਾਂ ਕਿਉਂਕਿ ਅਕਸਰ ਅਸੀਂ ਨਾ ਕੈਫੇ ਡੇ ਮਿਲਦੇ ਹੁੰਦੇ ਆ, ਬਾਈ ਸਾਡਾ ਕਿਸੇ ਨਾ ਕਿਸੇ ਸੈਲੀਬ੍ਰਿਟੀ ਦੀ ਇੰਟਰਵਿਊ ਕਰਦਾ ਹੁੰਦਾ, ਉੱਥੇ ਫਿਰ ਸਾਨੂੰ ਗਰਮ ਕੌਫੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ। ਮੈਂ ਸੋਚਿਆ ਅੱਜ ਬਾਈ ਨੂੰ ਦਿਖਾਈਏ, ਛੋਟੀ ਮੋਟੀ ਖੇਤੀ ਹੈ ਵੀਰੇ, ਆਰਗੈਨਿਕ ਹੀ ਨਾ ਮੈਂ ਕਰਦਾ ਜ਼ਿਆਦਾਤਰ, ਕੀ ਬਾਤ ਹੈ, ਰੇਹਾਂ ਸਪਰੇਆਂ ਤੋਂ ਬਚਾ ਰੱਖਿਆ, ਥੋੜੀ ਜਿਹੀ ਪੈਲੀ ਆ, ਛੋਟੇ ਜਿਹੇ ਬਾਗ ਲਾਇਆ ਬੱਚਿਆਂ ਲਈ ਤਾਂ ਕਿ ਇਹਨਾਂ ਨੂੰ ਘੱਟੋ ਘੱਟ ਓਰੀਜਨਲ ਚੀਜ਼ਾਂ ਮਿਲਣ। ਵੈਸੇ ਤਾਂ ਅੱਜ ਨਹੀਂ, ਇੰਡੀਆ 'ਚ ਮਿਲਾਵਟ ਨੇ ਬੁਰਾ ਹਾਲ ਕਰ ਕੀ ਬਾਤ ਹੈ। ਚਲੋ ਫਰੈਸ਼ ਜੂਸ ਖੇਤਾਂ ਦਾ ਪੀਵਾਂਗੇ ਤੇ ਬਾਈ ਨਾਲ ਮੌਸਮੀਆਂ ਤੇ ਸੰਤਰੇ ਵੀ ਬਾਈ ਤੋੜੂ, ਆਪ ਤੋੜ ਕੇ ਆਪ ਹੀ ਕੱਢਾਂਗੇ ਜੂਸ। ਲਓ ਜੀ ਹੁਣ ਮੇਰੀ ਵਾਰੀ, ਆਪਾਂ ਚੱਲਦੇ ਆ ਟਰੈਕਟਰ ਤੇ ਹਨਾ। ਸੋ ਆਓ ਫਿਰ 60-55 ਤੇ ਆਪਾਂ ਵਾਹੀ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਅੰਦਰ ਬਹਿ ਕੇ ਬਹੁਤ ਗੱਲਾਂ ਵੀ ਵੀਰੇ ਨਾਲ ਕਰਨੀਆਂ ਨੇ। ਰੈਡੀ ਬਾਈ? ਰੈਡੀ ਆ ਵੀਰੇ। ਮੈਨੂੰ ਮੈਂ ਦੱਸਣਾ ਚਾਹੁੰਦਾ ਵੀ ਯੋਗੇਸ਼ ਬਾਈ ਨੂੰ ਮੈਂ ਜਦਨਾ ਕਿ ਜਾਣਦਾ, ਇਹ ਵੀ ਬੈਕਗ੍ਰਾਉਂਡ ਕਿਸਾਨੀ ਤੋਂ ਹੈ। ਮੈਂ ਚਾਹੁੰਦਾ ਵੀ ਮੈਂ ਤਾਂ ਚਲਾ ਲਿਆ, ਮੈਂ ਚਾਹੁੰਦਾ ਵੀ ਬਾਈ ਵੀ ਨਵੇਂ 60-55 ਨੂੰ ਚਲਾ ਕੇ ਦੱਸੇ ਲੋਕਾਂ ਨੂੰ ਵੀ ਕਿੱਦਾਂ ਦੀ ਮਸ਼ੀਨ ਹੈ, ਕੀ ਬਾਤ ਤੇ ਕਿੰਨਾ ਕੁ ਸਵਾਦ ਆਉਂਦਾ। ਰੇਂਜ ਰੋਵਰ 'ਚ ਜ਼ਿਆਦਾ ਸਵਾਦ ਆਉਂਦਾ ਜਾਂ ਸਾਡੇ ਵਾਲੇ 60? ਦੇਖੋ ਜੀ, ਜੱਟ ਦੀ ਮਰਸਡੀ ਤੇ ਜੱਟ ਦੀ ਰੇਂਜ ਰੋਵਰ ਤਾਂ ਟਰੈਕਟਰ ਹੀ ਹੁੰਦਾ, ਤੇ ਖਾਸ ਤੌਰ ਤੇ ਜਦੋਂ 60-55 ਨਵਾਂ ਹੋਵੇ ਨਾ ਤੇ ਫਿਰ ਤੇ ਜਨਾਬ ਗੱਲਾਂ ਹੀ ਹੋਰ ਹੁੰਦੀਆਂ ਨੇ। ਤੇ ਰੇਂਜ ਰੋਵਰ ਨੂੰ ਤਾਂ ਫਿਰ ਆਪਾਂ ਕਹਿੰਦੇ ਵੀ ਸਾਈਡ ਤੇ ਹਟ, ਸਾਡੀ ਰੇਂਜ ਰੋਵਰ ਤਾਂ ਇਹੀ ਹੈ। ਫਿਲਹਾਲ 11 ਹਲ ਪਿੱਛੇ ਨੇ ਤੇ ਪਹਿਲੇ ਹਾਈ ਦੇ ਵਿੱਚ ਕਹਿੰਦੇ ਫੁੱਲ ਛੱਡ ਕੇ ਖਿੱਚਦਾ। ਸੋ ਦੇਖਦੇ ਆ ਫਿਰ ਫਾਰਮ ਟਰੈਕ ਵਾਲਿਆਂ ਨੇ ਕੀ ਕਰਿਆ ਹੋਇਆ। ਸੋ ਬਾਈ ਨਾਲ ਗੱਲਾਂ ਬਾਤਾਂ ਜਾਰੀ ਨੇ, ਟਰੈਕਟਰ ਤੋਂ ਆਪਾਂ ਥੱਲੇ ਉਤਰੇ ਆ। ਸੋ ਇਹ ਬਾਈ ਮੈਨੂੰ ਲੱਗਦਾ ਸੰਗਤਰਾ ਲੱਗਿਆ ਹੋਇਆ ਹੈ ਨਾ। ਇਹ ਭਾਜੀ ਮੈਨੂੰ ਆਪ ਮਤਲਬ ਹੈਰਾਨ ਹੈ, ਮੈਨੂੰ ਸੰਤਰਾ ਕਿਹਾ ਸੀ ਉਹਨੇ, ਕਹਿੰਦਾ ਇੱਕ ਅਲੱਗ ਤਰ੍ਹਾਂ ਦਾ ਸੰਤਰਾ ਜਿਹਦਾ ਟੇਸਟ ਨਿੰਬੂ ਤੇ ਸੰਤਰੇ ਦਾ ਮਿਕਸ ਹੋਊਗਾ। ਤੇ ਇਸ ਸੰਤਰੇ ਦਾ ਸਾਈਜ਼ ਛੋਟਾ ਪਰ ਇਹਦਾ ਰਸ ਤੇ ਇਹਦੀਆਂ ਮਹਿਕਾਂ ਬਹੁਤ ਕਮਾਲ ਨੇ। ਮਤਲਬ ਤੁਸੀਂ ਹੁਣ ਜੂਸ ਪੀਣਾ ਨਾ, ਤੁਸੀਂ ਪੀ ਕੇ ਯਕੀਨ ਮੰਨਿਓ ਕਿ ਇਸ ਤੋਂ ਬੈਟਰ ਤੁਹਾਨੂੰ ਕੁਝ ਨਹੀਂ ਮਿਲਣਾ। ਜੋ ਤੁਹਾਨੂੰ ਪਸੰਦ ਹੈ ਇੱਕ ਤੋੜੋ ਫਿਰ। ਇਹ ਦੇਖੋ, ਇਹ ਸੰਗਤਰਾ ਵੀ ਘੈਂਟ ਆ। ਸੋ ਇਹ ਹੁੰਦੀ ਆ ਜੀ ਖੇਤੀਬਾੜੀ ਹੈ ਨਾ, ਕਿ ਖੇਤਾਂ ਦੇ ਵਿੱਚ ਹਰ ਤਰ੍ਹਾਂ ਦਾ ਫਲੇਵਰ, ਸੰਗਤਰੇ, ਮੌਸਮੀਆਂ, ਐਵਰੀਥਿੰਗ ਇਜ਼ ਅਵੇਲੇਬਲ ਹੇਅਰ। ਸੋ ਤੇ ਨਾਲੇ ਉਹ ਵੀ ਆਰਗੈਨਿਕ, ਬਿਨਾਂ ਜ਼ਹਿਰ ਵਾਲੀ। ਬਿਲਕੁਲ। ਆ ਪੂਰੀ ਲਾਈਨ ਲੱਗੀ ਹੋਈ ਆ। ਮੈਂ ਕਹਿੰਦਾ ਮੈਂ ਅੱਜ ਤਾਂ ਡੱਬਾ ਲਿਫਾਫੇ 'ਚ ਪਾ ਦਿਓ, ਹਾਂ ਘਰੇ ਲੈ ਕੇ ਜਾਵਾਂਗੇ। ਸੋ ਇਹ ਸਪੈਸ਼ਲ ਸੰਤਰਾ ਭਾਜੀ, ਇਹਦੇ ਤਾਂ ਸਮੈਲੀ ਬਣਦੀ ਹੈ ਜੀ। ਜਦੋਂ ਪੱਕ ਕੇ ਤਿਆਰ ਹੋ ਜਾਂਦਾ ਇਹ ਪੂਰੀ ਸਮੈਲੀ ਦੇਖੋ ਤੁਸੀਂ, ਸਾਰੀ ਨੈਚੁਰਲ ਬਣਨੀ, ਪ੍ਰੋਪਰ ਸਮੈਲੀ ਭਾਜੀ। ਘੈਂਟ ਫੈਕਟ ਦੱਸਿਆ ਕਿ ਇਹ ਸੰਗਤਰੇ ਤੇ ਸਮੈਲੀ ਬਣਦੀ ਆ। ਹੁਣ ਸਮੈਲੀ ਬਣਦੀ ਜਦੋਂ ਪ੍ਰੋਪਰ। ਸੋ ਲਓ ਜੀ, ਆਪਾਂ ਹੁਣ ਵੀਰਾ ਆਪਣੇ ਅਸਲੀ ਰੂਪ ਚ ਆ ਚੁੱਕੇ ਆ। ਹੁਣ ਡਾਇਰੈਕਟਰ ਵਾਲੀ ਕੈਪ ਲਈ ਹੈ ਤੇ ਖੇਤੀਬਾੜੀ ਤੋਂ ਬਾਹਰ ਆ ਗਏ। ਹੁਣ ਆਪਾਂ ਡਾਇਰੈਕਸ਼ਨ ਦੀਆਂ, ਪੰਜਾਬੀ ਫਿਲਮ ਇੰਡਸਟਰੀ ਦੀਆਂ, ਪੰਜਾਬੀ ਐਕਟਰਾਂ ਦੀਆਂ ਆਪਾਂ ਗੱਲਾਂ ਕਰਨੀਆਂ ਨੇ ਇਹਨਾਂ ਦੇ ਨਾਲ। ਬਿਕੋਜ਼ 5 ਫਿਲਮਾਂ ਬੜੀ ਜਲਦੀ ਬੈਕ ਟੂ ਬੈਕ ਇੰਦਰ ਸੋਹੀ ਬਾਈ ਦੀਆਂ ਸਾਨੂੰ ਦੇਖਣ ਨੂੰ ਮਿਲਣੀਆਂ ਨੇ ਪੰਜਾਬੀ ਫਿਲਮ ਇੰਡਸਟਰੀ 'ਚ, ਤੇ 5 ਫਿਲਮਾਂ ਬਹੁਤ ਵੱਡੀਆਂ ਹੁੰਦੀਆਂ ਨੇ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ 2 ਰੈਡੀ ਨੇ, ਇੱਕ ਗੁਲਾਮ ਤੇ ਦੂਜੀ ਮੁਸਾਫਰ, ਜਿਹੜੀ ਕਿ ਇਸੇ ਸਾਲ, ਮੁਸਾਫਰ ਇਸੇ ਸਾਲ ਸਾਨੂੰ ਦੇਖਣ ਨੂੰ ਮਿਲੂਗੀ ਤੇ ਗੁਲਾਮ ਚੜ੍ਹਦੇ 2021, ਤੇ ਬਾਕੀ 3 ਫਿਲਮਾਂ ਵੀ 21 ਦੇ ਵਿੱਚ ਹੀ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ। ਸੋ ਆਓ ਕਰਦੇ ਹਾਂ ਕੁਝ ਖਾਸ ਗੱਲਾਂ ਇੰਦਰ ਬਾਈ ਦੇ ਨਾਲ। ਬਾਈ ਜੀ ਸਵਾਗਤ ਹੈ। ਹੁਣ ਡਾਇਰੈਕਟਰਾਂ ਵਾਲਾ ਸਵਾਗਤ ਹੈ, ਪਹਿਲਾਂ ਜੱਟਾਂ ਵਾਲਾ ਸੀ। ਐਕਚੁਅਲੀ ਮੇਰੇ ਵੱਲੋਂ ਸਾਰੀ ਆਡੀਅנס ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ, ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦਾ। ਬਾਈ ਗੁਰਨਾ ਸਾਹਿਬ ਦੇ ਨਾਲ ਅੱਜ ਮੈਂ ਤੁਹਾਡੇ ਰੂਬਰੂ ਹੋਇਆ। ਛਾਪਾ ਸੀ
ਵੈਸੇ ਸਾਡੀ ਸੱਚੀਓ ਛਾਪਾ ਸੀ, ਵੈਸੇ ਚੰਡੀਗੜ੍ਹ ਤੈਅ ਹੋਇਆ ਸੀ। ਹਾਂ, ਕਾਫੀ ਦਿਨਾਂ ਦੀ ਸਾਡੀ ਆਪਸੀ ਗੱਲਬਾਤ ਸੀ। ਭਾਜੀ ਕਹਿੰਦੇ ਆਪਾਂ ਬੈਠਣਾ ਕਿਸੇ ਦਿਨ, ਕੁਝ ਗੱਲਾਂ ਕਰਨੀਆਂ ਇੰਡਸਟਰੀ ਬਾਰੇ, ਪਰ ਮੈਂ ਸੋਚਿਆ ਚਲੋ 2-4 ਦਿਨ ਇਹਨੇ ਰੁਕਦੇ ਹਾਂ, ਕਿਉਂਕਿ ਸਾਡਾ ਕਿਸਾਨਾਂ ਵਾਲਾ ਮੁੱਦਾ ਬਹੁਤ ਜ਼ਰੂਰੀ ਸੀ। ਅਸੀਂ ਵੀ 2-4 ਧਰਨਿਆਂ ਤੇ ਗਏ, ਪਰ ਲੋਕਾਂ ਤੋਂ ਹਟ ਕੇ ਮੇਰੀ ਅਲੱਗ ਸੋਚ ਹੁੰਦੀ ਹੈ ਕਿ ਮੈਂ ਇੰਟਰਵਿਊਆਂ ਕਰਦਾ ਫਿਰਾਂ। ਉੱਥੇ ਗਿਆ ਮੈਂ ਆਪਣੇ ਕਿਸਾਨ ਭਾਈਆਂ ਨਾਲ, ਤੇ ਮੈਂ ਫੋਕੀ ਪਬਲਿਸਿਟੀ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਮੈਂ ਸੋਚਿਆ ਕਿ ਜਿਸ ਮਕਸਦ ਲਈ ਆਪਾਂ ਜੋ ਕੰਮ ਕਰਨਾ ਉੱਦਾਂ ਹੀ ਕਰੀਏ। ਇਸ ਲਈ ਚਲੋ ਮੈਂ ਥੋੜ੍ਹੇ ਜਿਹੇ ਦਿਨ ਭਾਜੀ ਨੂੰ ਰੋਕਿਆ, ਥੋੜ੍ਹੇ ਜਿਹੇ ਦਿਨ ਅਸੀਂ ਇਹਨੂੰ ਟਾਲਿਆ ਇੰਟਰਵਿਊ ਨੂੰ। ਤੇ ਭਾਜੀ ਕੱਲ ਮੈਨੂੰ ਕਹਿੰਦੇ ਚੰਡੀਗੜ੍ਹ ਮਿਲਦੇ ਆ। ਮੈਨੂੰ ਲੱਗਿਆ ਸੀ ਕਿ ਚੰਡੀਗੜ੍ਹ ਮਿਲਣਗੇ, ਪਰ ਅੱਜ ਮੇਰੇ ਤੇ ਛਾਪਾ ਪਿਆ, ਤੁਸੀਂ ਦੇਖ ਲਿਆ। ਮੇਰਾ ਉਹ ਪੱਖ ਜਿਹੜਾ ਮੈਂ ਅਕਸਰ ਲੋਕਾਂ ਤੋਂ ਛੁਪਾ ਕੇ ਰੱਖਦਾ, ਜੋ ਮੇਰਾ ਪਿੰਡ ਵਾਲਾ ਪੱਖ ਹੈ। ਪਿੰਡ 'ਚ ਲੋਕ ਮੈਨੂੰ ਅੱਜ ਵੀ ਕਾਲੇ ਦੇ ਨਾਂ ਨਾਲ ਜਾਣਦੇ ਨੇ ਜੀ। ਤੇ ਵੈਸੇ ਮੇਰਾ ਇੰਡਸਟਰੀ ਦਾ ਨਾਂ ਇੰਦਰ ਸੋਹੀ ਹੈ, ਤਾਂ ਪਰ ਭਾਜੀ ਨੇ ਅੱਜ ਮੇਰੇ ਨਾਲ ਕੀਤੀ ਮਾੜੀ ਹੈ। ਪਰ ਐਂ ਆ, ਡਾਇਰੈਕਟਰ ਸਾਰੀ ਇੰਡਸਟਰੀ ਨੂੰ ਫੜ ਕੇ ਬਹਿੰਦੇ ਨੇ, ਅਸੀਂ ਇਹਨਾਂ ਨੂੰ ਫੜ ਲਿਆ। ਅੱਛਾ, ਸ਼ੁਰੂਆਤ ਕਰੀਏ। ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਡਾਇਰੈਕਟਰ ਹੋਣਾ ਕਿੰਨਾ ਕੁ ਔਖਾ ਕੰਮ ਆ? ਮੈਂ ਸੁਣਿਆ ਵੀ ਜਿਵੇਂ ਸਾਡੀ ਫਿਲਮ ਇੰਡਸਟਰੀ ਕੰਮ ਕਰਦੀ ਆ, ਬਹੁਤ ਜੋੜ ਤੋੜ ਜਾਂ ਬਹੁਤ ਚੀਜ਼ਾਂ ਪ੍ਰੋਫੈਸ਼ਨਲਿਜ਼ਮ ਦੀ ਕਈ ਵਾਰ ਕਹਿੰਦੇ ਨੇ ਕਮੀ ਆ ਪੰਜਾਬੀ ਫਿਲਮ ਇੰਡਸਟਰੀ 'ਚ। ਕੀ ਲੱਗਦਾ ਐਜ਼ ਅ ਡਾਇਰੈਕਟਰ, ਪੰਜਾਬੀ ਫਿਲਮ ਇੰਡਸਟਰੀ 'ਚ ਡਾਇਰੈਕਟਰ ਹੋਣਾ ਸੌਖਾ ਕੰਮ ਆ ਕਿ ਔਖਾ ਕੰਮ ਆ? ਜ਼ਿੰਦਗੀ ਕਹਿੰਦੀ ਹੈ ਜੀ, ਵੈਸੇ ਸਿਆਣੇ ਕਹਿੰਦੇ ਨੇ ਕਿ ਹਰ ਇੱਕ ਕੰਮ 'ਚ ਮੁਸ਼ਕਲਾਂ ਤਾਂ ਹੁੰਦੀਆਂ ਨੇ। ਇਹ ਸੱਚ ਹੈ ਕਿ ਡਾਇਰੈਕਸ਼ਨ ਇੱਕ ਬਹੁਤ ਜ਼ਿਆਦਾ ਔਖਾ ਕਿੱਤਾ। ਜਿਵੇਂ ਖੇਤੀ ਤੁਹਾਡੇ ਕੰਟਰੋਲ 'ਚ ਹੈ, ਡਾਇਰੈਕਸ਼ਨ ਤੁਹਾਡੇ ਅੱਜ ਕੱਲ੍ਹ ਕੰਟਰੋਲ 'ਚ ਇਸ ਲਈ ਨਹੀਂ ਹੋ ਸਕਦੀ ਕਿ ਇੱਕ ਡਾਇਰੈਕਟਰ ਨੂੰ ਬਹੁਤ ਪ੍ਰੋਫੈਸ਼ਨਲੀ ਰਿਐਕਟ ਕਰਨਾ ਹੁੰਦਾ, ਬਹੁਤ ਪ੍ਰੋਫੈਸ਼ਨਲੀ ਬਿਹੇਵ ਕਰਨਾ ਹੁੰਦਾ। ਸਾਡੀ ਇੰਡਸਟਰੀ ਬੰਬੇ ਔਰ ਚੇਨਈ ਵਾਲਿਆਂ ਨਾਲੋਂ ਹਲੇ ਪ੍ਰੋਫੈਸ਼ਨਲੀ ਬਹੁਤ ਪਿੱਛੇ ਹੈ। ਜੋੜ ਤੋੜ ਹੈ ਨੇ, ਆਪਸੀ ਈਗੋਜ਼ ਬਹੁਤ ਨੇ। ਜਿਹਨੂੰ ਵੀ ਤੁਸੀਂ ਮਿਲੋਗੇ ਸਾਹਮਣੇ ਤੁਹਾਨੂੰ ਜੱਫੀ ਪਾ ਕੇ ਮਿਲਣ ਵਾਲੇ ਨੇ, ਤੇ ਤੁਸੀਂ ਸਿਰਫ ਨਿਕਲੋਗੇ ਤੇ ਨਾਲ ਹੀ ਕਹਿੰਦੇ ਕੌਣ ਇਹ ਫਲਾਣਾ, ਇਹਨੂੰ ਤਾਂ ਆਉਂਦਾ ਹੀ ਕੁਛ ਨਹੀਂ। ਤੇ ਕੰਨਾਂ ਦੇ ਕੱਚੇ ਬਹੁਤ ਨੇ। ਕਈ ਲੋਕ ਸਵਾਦ ਲੈਣ ਲਈ ਆ ਜਾਂਦੇ ਨੇ। ਜਿਵੇਂ ਕਈ, ਮੈਂ ਇਹ ਨਹੀਂ ਕਹਿੰਦਾ, ਚਲੋ ਪ੍ਰੋਡਿਊਸਰ ਸਾਡਾ ਰਿਜ਼ਕ ਹੈ ਨਾ, ਸਾਨੂੰ ਰੋਟੀ ਦਿੰਦੇ ਨੇ, ਸਾਡੀ ਪਛਾਣ ਪ੍ਰੋਡਿਊਸਰਾਂ ਕਰਕੇ ਹੈ। ਮੈਂ ਪ੍ਰੋਡਿਊਸਰ ਨੂੰ ਬੜੀ ਰਿਸਪੈਕਟ ਦਿੰਦਾ ਭਾਜੀ, ਕਿਉਂਕਿ ਸਾਡੀ ਲਾਈਨ ਵਿੱਚ ਪ੍ਰੋਡਿਊਸਰ ਇੱਕ ਐਸਾ ਸ਼ਖਸ ਹੁੰਦਾ ਜਿਹਨੇ ਪੈਸੇ ਲੈ ਕੇ ਆਪਣਾ ਸ਼ੌਕ ਪੂਰਾ ਕਰਨਾ। ਅਸੀਂ ਸਾਰੇ ਆਪਣਾ ਸ਼ੌਕ ਉਹ ਪੈਸੇ ਲਾ ਕੇ ਕਰਦਾ, ਅਸੀਂ ਪੈਸੇ ਲੈ ਕੇ ਪੂਰਾ ਕਰਦੇ। ਸਾਨੂੰ ਤਾਂ ਪੈਸਾ ਮਿਲਦਾ ਤੇ ਸ਼ੌਕ ਵੀ ਪੂਰਾ ਹੁੰਦਾ, ਪਰ ਇੱਕ ਅਜਿਹਾ ਸ਼ਖਸ ਹੁੰਦਾ ਜਿਹਨੇ ਵਿਚਾਰੇ ਪੱਲਿਓਂ ਪੈਸੇ ਲਾਏ ਹੁੰਦੇ ਨੇ। ਮੈਂ ਇਹੀ ਰਿਕੁਐਸਟ ਕਰਦਾ ਹੁੰਦਾ ਕਿ ਜਿਹੜਾ ਪ੍ਰੋਡਿਊਸਰ ਆਉਂਦਾ ਉਹਨੂੰ ਪੰਜਾਬੀ ਫਿਲਮ ਦੀਆਂ, ਫਿਲਮ ਲਾਈਨ ਦੀਆਂ, ਇਸ ਇੰਡਸਟਰੀ ਦੇ ਬੇਸਿਕਸ ਪਤਾ ਹੋਣ, ਉਹ ਪੂਰੀ ਪ੍ਰੈਪਰੇਸ਼ਨ ਕਰਕੇ ਆਵੇ। ਕਿਉਂਕਿ ਜ਼ਿਆਦਾਤਰ ਸਿੱਧੇ ਤੇ ਸਾਫ਼ ਬੰਦੇ ਆਉਂਦੇ ਨੇ, ਤੇ ਸਾਡੀ ਲਾਈਨ ਵਿੱਚ ਬੜੇ ਮਗਰਮੱਛ ਪ੍ਰੋਡਕਸ਼ਨ ਵਾਲੇ, ਪ੍ਰੋਜੈਕਟ ਡਿਜ਼ਾਈਨ ਕਰਨ ਵਾਲੇ, ਤੇ ਬੜੇ ਤਾਏ ਚਾਚੇ ਭਤੀਜੇ ਹਨਾ, ਬੜੇ ਇਕੱਠੇ ਹੋ ਜਾਂਦੇ ਨੇ, ਜਿਹੜੇ ਉਹਨੂੰ ਭੜਕਾਉਣਾ ਸ਼ੁਰੂ ਕਰਦੇ ਨੇ ਪਹਿਲੇ ਦਿਨ ਤੋਂ। ਇਸ ਲਈ ਮੈਂ ਮੰਨਦਾ ਕਿ ਪ੍ਰੋਡਿਊਸਰ ਨੂੰ, ਜੇ ਪ੍ਰੋਡਿਊਸਰ ਮਤਲਬ ਕੰਨਾਂ ਦਾ ਕੱਚਾ ਨਾ ਹੋਵੇ, ਲਾਈ ਲੱਗ ਨਾ ਹੋਵੇ। ਕਈ ਲੋਕ ਹੁੰਦੇ ਆ ਨਾ, ਜਿਹਨੂੰ ਕੋਈ ਹਿੰਦੂ ਭਾਈ ਮਿਲ ਜੇ ਰਾਮ ਰਾਮ, ਜਿਹਨੂੰ ਕੋਈ ਮੁਸਲਿਮ ਭਾਈ ਮਿਲ ਜੇ ਅੱਲਾ ਅੱਲਾ, ਜਿਹਨੂੰ ਸਰਦਾਰ ਦਿਖ ਜੇ ਉਹ ਵਾਹਿਗੁਰੂ ਦੀ ਕੋਸ਼ਿਸ਼ ਕਰਦੇ ਨੇ। ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ। ਇੱਕ ਸਾਫ਼ ਸੁਥਰੇ ਕਿਰਦਾਰ ਨੂੰ ਲੈ ਕੇ ਆਓ, ਫਿਰ ਡਾਇਰੈਕਟਰ ਦੀ ਜੌਬ ਬਹੁਤ ਆਸਾਨ ਹੈ। ਪਰ ਅੱਜ ਦੀ ਡੇਟ ਵਿੱਚ ਮੈਂ ਇਹੀ ਕਹਿ ਸਕਦਾ ਕਿ ਡਾਇਰੈਕਟਰ ਦੀ ਜੌਬ ਸਭ ਤੋਂ ਮੁਸ਼ਕਲ, ਸਭ ਤੋਂ ਵਰਸ ਤੇ ਸਭ ਤੋਂ ਜ਼ਿਆਦਾ ਦਿਲ ਤੋੜਨ ਵਾਲੀ ਤੇ ਹਰਟਿੰਗ ਹੁੰਦੀ ਹੈ। ਉਹ ਇਸ ਲਈ ਕਿ ਜਦੋਂ ਡਾਇਰੈਕਟਰ ਕੋਈ ਚੰਗਾ ਕੰਮ ਕਰਨਾ ਚਾਹੁੰਦਾ, ਵਿੱਚ ਕੋਈ ਨਾ ਕੋਈ ਪ੍ਰੋਡਿਊਸਰ ਨੂੰ ਲੂਤੀ ਲਾ ਦਿੰਦਾ ਹੈ ਨਾ। ਮੇਰੀਆਂ ਪਹਿਲੀਆਂ 2 ਫਿਲਮਾਂ 'ਚ ਮੈਂ ਖੁਦ ਸ਼ਿਕਾਰ ਹੋਇਆ। ਮੈਂ ਪਹਿਲੀਆਂ ਦੋਨੋਂ ਫਿਲਮਾਂ 'ਚ ਇਸ ਚੀਜ਼ ਦਾ ਸ਼ਿਕਾਰ ਹੋਇਆ, ਜਿਹਨੂੰ ਮੈਂ ਬੜਾ ਜ਼ਿਆਦਾ ਭੁਗਤਿਆ ਭਾਜੀ। ਤੇ ਮੈਂ ਆਉਣ ਵਾਲੇ ਡਾਇਰੈਕਟਰਾਂ ਨੂੰ ਜਾਂ ਆਉਣ ਵਾਲੇ ਪ੍ਰੋਡਿਊਸਰਸ ਨੂੰ, ਜੋ ਇੰਡਸਟਰੀ ਦੇ ਨਵੇਂ ਬੰਦੇ ਆਉਣਾ ਚਾਹੁੰਦੇ, ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰਦਾ ਕਿ ਪੂਰੀ ਤਿਆਰੀ ਕਰਕੇ ਆਓ, ਬੇਸਿਕਸ ਕਲੀਅਰ ਕਰਕੇ ਆਓ, ਆਪਣੇ ਪੈਸੇ ਬਚਾਉਣ ਲਈ ਸੋਚ ਕੇ ਆਓ। ਕਿਉਂਕਿ ਇੱਥੇ ਤੁਹਾਡੀਆਂ ਜੇਬਾਂ ਖਾਲੀ ਕਰਾਉਣ ਵਾਲੇ ਅਕਸਰ ਤੁਹਾਨੂੰ ਜ਼ਿਆਦਾ ਮਿੱਠੇ ਮਿਲਣਗੇ। ਕੌੜੇ ਲੋਕਾਂ ਤੋਂ ਅਸੀਂ ਲੋਕ ਭੱਜਦੇ ਹਾਂ, ਪਰ ਜ਼ਿੰਦਗੀ ਦੀ ਸੱਚਾਈ ਹੈ ਕਿ ਕੌੜੀਆਂ ਚੀਜ਼ਾਂ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗ ਜਾਂਦੀਆਂ, ਜਿੰਨੀਆਂ ਦੁਨੀਆ ਦੀਆਂ ਬਿਮਾਰੀਆਂ ਤੁਸੀਂ ਮਿੱਠੇ ਨਾਲ ਲੱਗਦੀਆਂ। ਅੱਛਾ, ਇੱਕ ਗੱਲ ਹੋਰ, ਇੱਕ ਡਾਇਰੈਕਟਰ ਸਟਾਰ ਮੇਕਰ ਕਹਿ ਦਿੰਦੇ ਆ, ਡਾਇਰੈਕਟਰ ਨੇ ਬਹੁਤ ਲੋਕਾਂ ਨੂੰ ਐਕਟਰ ਬਣਾਇਆ ਹੁੰਦਾ, ਪਰ ਪੰਜਾਬੀ ਫਿਲਮ ਇੰਡਸਟਰੀ 'ਚ ਇੱਦਾਂ ਸੁਣਨ ਨੂੰ ਮਿਲਦਾ ਵੀ ਕੁਛ ਐਕਟਰ ਜਦੋਂ ਬਣ ਜਾਂਦੇ ਨੇ ਤਾਂ ਨਖਰੇ ਬਹੁਤ ਵੱਧ ਜਾਂਦੇ ਨੇ, ਤੇ ਡਾਇਰੈਕਟਰਾਂ ਨੂੰ ਐਕਟਰ ਬਹੁਤ ਦੁਖੀ ਕਰਨ ਲੱਗ ਜਾਂਦੇ ਨੇ, ਈਗੋ ਆ ਜਾਂਦੀ ਹੈ ਐਕਟਰਾਂ ਦੇ ਵਿੱਚ। ਇਹ ਚੀਜ਼ਾਂ ਨਾਲ ਕਿਵੇਂ ਡੀਲ ਕਰਦੇ ਹੋ ਤੁਸੀਂ? ਆਲਰੇਡੀ ਮੁਸਾਫਿਰ ਮਲਟੀ ਸਟਾਰਰ ਮੂਵੀ ਕੀਤੀ ਹੈ, 5 ਫਿਲਮਾਂ 'ਚ ਨੋ ਡਾਊਟ ਤੁਸੀਂ ਅੱਧੀ ਇੰਡਸਟਰੀ ਨਾਲ ਕੰਮ ਕਰ ਜਾਣਾ। 5 ਫਿਲਮਾਂ ਬਹੁਤ ਹੁੰਦੀਆਂ ਨੇ ਬਿਲਕੁਲ, ਪਰ ਇਹ ਚੀਜ਼ ਨੂੰ ਕਿਵੇਂ ਦੇਖਦੇ ਵੀ ਪੰਜਾਬੀ ਐਕਟਰਾਂ 'ਚ ਕਹਿੰਦੇ ਈਗੋ ਬੜੀ ਛੇਤੀ ਆ ਜਾਂਦੀ ਹੈ ਵੀ ਹੁਣ ਮੈਂ ਕੁਛ ਬਣ ਗਿਆ ਜੀ, ਹੁਣ ਨਹੀਂ, ਹੁਣ ਤਾਂ ਮੇਰੇ ਅਕੋਰਡਿੰਗ ਚਲੋ, ਡਾਇਰੈਕਟਰ ਨੂੰ ਸਿਖਾਉਣ ਲੱਗ ਜਾਂਦੇ। ਤੁਸੀਂ ਬੜੀ ਵਧੀਆ ਗੱਲ ਕਹੀ। ਜੇ ਤੁਸੀਂ ਮੇਰਾ ਬੈਕਗਰਾਉਂਡ ਚੈੱਕ ਕਰਦੇ ਹੋ ਭਾਜੀ, ਤਾਂ ਜਿੰਨੇ ਤੁਹਾਨੂੰ ਅੱਜ ਇੰਡਸਟਰੀ ਦੇ ਟੌਪ ਮੋਸਟ ਐਕਟਰ, ਸਿੰਗਰ, ਜਾਂ ਜਦੋਂ ਦਲਜੀਤ ਭਾਜੀ ਆਏ ਸੀ ਉਦੋਂ ਮੈਂ ਰਿੰਪੀ ਪ੍ਰਿੰਸ ਭਾਜੀ ਉਹਨਾਂ ਨਾਲ ਹੁੰਦਾ ਸੀ ਹਨਾ, ਪਹਿਲੀ ਟੇਪ ਕੀਤੀ ਸੀ ਉਹਨਾਂ ਦੀ,
ਤਾਂ ਜਿੰਨੇ ਨੂੰ ਤੁਸੀਂ ਟੌਪ ਮੋਸਟ ਅੱਜ ਐਕਟਰ ਸਿੰਗਰ ਜਾਂ ਸੈਲੀਬ੍ਰਿਟੀ ਦੇਖਦੇ ਹੋ, ਸ਼ਾਇਦ ਮੈਂ ਉਹਨਾਂ ਸਭ ਤੋਂ ਪੁਰਾਣਾ। ਤੇ ਮੈਂ ਇਹੀ ਕਹੂੰਗਾ ਕਿ ਇਸ ਚੀਜ਼ ਦਾ ਮੈਂ ਭੋਗੀ ਵੀ ਸਭ ਤੋਂ ਜ਼ਿਆਦਾ। ਜਿਸ ਘਰ ਵਿੱਚ ਆਪਾਂ ਬੈਠੇ ਹਾਂ, ਇੱਥੇ ਮਿਸ ਪੂਜਾ ਘੱਟੋ ਘੱਟ 100 ਵਾਰੀ ਆ ਚੁੱਕੀ ਆ, ਹਨੀ ਸਿੰਘ 2 ਵਾਰ ਆ ਚੁੱਕਿਆ। ਤੇ ਇੰਡਸਟਰੀ ਦਾ ਕਿਹੜਾ ਸਿੰਗਰ ਜਾਂ ਐਕਟਰ ਹੈ ਜਿਹੜਾ ਕਹਿੰਦਾ ਕਿ ਮੈਂ ਉਸ ਘਰ ਵਿੱਚ ਬੈਠ ਕੇ ਰੋਟੀ ਨਹੀਂ ਖਾਧੀ, ਜਾਂ ਮੈਂ ਸ਼ੂਟ ਨਹੀਂ ਕੀਤਾ, ਜਾਂ ਮੈਂ ਉੱਥੇ ਆਪਣੀ ਜ਼ਿੰਦਗੀ ਦਾ ਕੁਝ ਟਾਈਮ ਸਪੈਂਡ ਨਹੀਂ ਕੀਤਾ। ਯਕੀਨ ਮੰਨਿਓ, 5-4 ਨੂੰ ਛੱਡ ਕੇ 400-500 ਬੰਦਾ ਅੱਜ ਅਜਿਹਾ ਜਿਹੜਾ ਤੁਸੀਂ ਕਹਿ ਸਕਦੇ ਆ ਕਿ ਪਛਾਣਨ ਤੋਂ ਵੀ ਇਨਕਾਰ ਕਰ ਜਾਂਦਾ, ਮੰਨਣ ਤੋਂ ਵੀ ਇਨਕਾਰ ਕਰ ਜਾਂਦਾ। ਈਗੋ ਇਸ ਲੈਵਲ ਤੇ ਹੈ ਕਿ ਉਹ ਐਕਸੈਪਟ ਹੀ ਨਹੀਂ ਕਰਦੇ ਕਿ ਸਾਡੇ ਕਰੀਅਰ ਬਣਾਉਣ ਵਿੱਚ ਫਲਾਣੇ ਬੰਦੇ ਦਾ ਕੀ ਯੋਗਦਾਨ ਹੈ, ਫਲਾਣੇ ਦਾ ਕੀ ਯੋਗਦਾਨ ਹੈ। ਉਹ ਇੱਕੋ ਚੀਜ਼ ਨੂੰ ਕ੍ਰੈਡਿਟ ਦਿੰਦੇ ਆ ਕਿ ਜੋ ਕੀਤਾ ਮੈਂ ਕੀਤਾ, ਜਿਵੇਂ ਕੀਤਾ ਮੈਂ ਕੀਤਾ, ਮੈਂ ਹੀ ਕੀਤਾ, ਤੇ ਮੈਂ ਹੀ ਇਹੀ ਰਹਿ ਜਾਂਦਾ ਤੇ ਇਹ ਚੀਜ਼ ਮਾਰ ਜਾਂਦੀ। ਤੇ ਮੈਂ ਬਹੁਤ ਭੁਗਤ ਭੋਗੀ ਹਾਂ ਭਾਈ। ਬੜਾ ਸੱਚ ਮੰਨਿਓ ਕਿ ਮੈਂ ਪਹਿਲੀ ਫਿਲਮ 'ਚ ਵੀ ਕਈ ਐਕਟਰ ਜਿਹੜੇ ਮੇਰੇ ਨਾਲ ਚੰਗੇ ਵਰਤਦੇ ਸੀ, ਇਕੱਠੇ ਕੌਫੀਆਂ ਪੀਂਦੇ ਸੀ, ਉਹਨਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦਾ ਬਿਹੇਵੀਅਰ ਫਿਲਮ ਸਾਈਨ ਹੋਣ ਤੱਕ ਕੁਝ ਹੋਰ ਸੀ, ਪੈਸੇ ਮਿਲਣ ਤੱਕ ਕੁਝ ਹੋਰ ਸੀ, ਪਰ ਸੈੱਟ ਤੇ ਆ ਕੇ ਉਹ ਲੋਕ ਮੈਨੂੰ ਪ੍ਰੋਪਰ ਸਿਖਾ ਰਹੇ ਸੀ ਕਿ ਤੂੰ ਤਾਂ ਯਾਰ ਨਵਾਂ ਡਾਇਰੈਕਟਰ, ਪਹਿਲੀ ਫਿਲਮ ਹੈ ਤੇਰੀ, ਤਾਂ ਕੀ ਹੋ ਗਿਆ, ਤੈਨੂੰ 20 ਸਾਲ ਇਸ ਲਾਈਨ 'ਚ ਹੋ ਗਏ, ਸਾਨੂੰ 10 ਹੀ ਹੋਏ, ਪਰ ਅਸੀਂ ਫਿਲਮਾਂ ਕੀਤੀਆਂ ਨੇ, ਤੂੰ ਤਾਂ ਜਿਵੇਂ ਹੀ ਨਵਾਂ। ਇਸ ਐਟੀਟਿਊਡ ਦਾ ਮੈਂ ਸ਼ਿਕਾਰ ਹੋਇਆ। ਮੁਸਾਫਿਰ ਦਾ ਤਾਂ ਮੈਂ ਚੁੱਪ ਹੀ ਰਹਾ। ਇਹਦੇ ਵਿੱਚ ਤਾਂ ਥੋੜੇ ਜਿਹੇ ਕਿਸੇ ਮੈਂ ਮੁਸਾਫਿਰ ਨਾਲ ਜੁੜੇ ਵੀ ਸੁਣੇ ਨੇ ਵੀ ਕੁਛ ਏਦਾਂ ਹੋਇਆ। ਮੁਸਾਫਿਰ 'ਚ ਤਾਂ ਬਹੁਤ ਕੁਝ ਹੋਇਆ ਜੀ। ਮੁਸਾਫਿਰ ਮੈਂ ਵਾਹਿਗੁਰੂ ਨੂੰ ਕਹਿਣਾ ਕਿ ਫਿਰ ਵੀ ਫਿਲਮ ਬਣ ਗਈ। ਮੁਸਾਫਿਰ ਦਾ ਬਣ ਜਾਣਾ ਹੀ ਆਪਣੇ ਆਪ 'ਚ ਮੇਰੀ ਜਿੱਤ ਹੈ। ਇਸ ਫਿਲਮ ਨੂੰ ਰੋਕਣ ਪਿੱਛੇ ਕਿਸ ਨੇ ਕੀ ਕੀਤਾ, ਸਾਰੀ ਸ਼ਾਇਦ ਅੱਧੀ ਦੁਨੀਆ ਨੂੰ ਪਤਾ। ਬੜੇ ਲੋਕਾਂ ਨੇ ਚਾਹਿਆ ਕਿ ਇੰਦਰ ਦਾ ਕਰੀਅਰ ਸਟਾਰਟ ਹੀ ਨਾ ਹੋਣ ਦਈਏ, ਇਹਨੂੰ ਬੰਦ ਕਰਾ ਦਿੱਤਾ ਜਾਵੇ। ਬੜੇ ਐਕਟਰਾਂ ਨੇ ਮੈਨੂੰ ਡਿਸਟਰਬ ਕੀਤਾ, ਮੈਂਟਲੀ ਬਹੁਤ ਡਿਸਟਰਬ ਕੀਤਾ। ਈਵਨ ਕਿ ਚਲੋ ਕੁਝ ਨਾਮੀ ਐਕਟਰ ਵੀ ਨੇ ਜਿਹੜੇ ਕਿ ਖਾਸ ਤੋਂ ਕਈ ਫਿਲਮਾਂ 'ਚ ਲੀਡ ਤੇ ਆ ਚੁੱਕੇ ਨੇ, ਪਰ ਖੈਰ ਚਲੋ। ਗੱਲ ਕਰੀਏ, ਤੁਸੀਂ ਉਹ ਡਾਇਰੈਕਟਰਾਂ 'ਚੋਂ ਇੱਕੋ ਜਿਨ੍ਹਾਂ ਨੇ ਸਭ ਤੋਂ ਵੱਧ ਪੰਜਾਬੀ ਗਾਣੇ ਡਾਇਰੈਕਟ ਕੀਤੇ ਨੇ। ਹਾਂਜੀ। ਇਹ ਮੈਂ ਗੱਲ ਕਰਾਂ ਤਾਂ ਉਦਾਹਰਨ ਦੇ ਤੌਰ ਤੇ ਕਿਹੜੇ ਸਿੰਗਰਾਂ ਨਾਲ ਤੁਸੀਂ ਹੁਣ ਤੱਕ, ਜਿਹੜੇ ਅੱਜ ਸਟਾਰ ਬਣ ਗਏ, 10 ਸਾਲ ਪਹਿਲਾਂ ਜਦੋਂ ਤੁਹਾਡੇ ਨਾਲ ਵੀਡੀਓ ਕਰਦੇ ਸੀ ਕੁਝ ਵੀ ਨਹੀਂ ਹੈਗੇ ਸੀ ਉਹ, ਤੇ ਕਿਹੜੇ ਨਾਂ ਤੁਸੀਂ ਲੈਣਾ ਚਾਹੋਗੇ ਜਿਨ੍ਹਾਂ ਦੀਆਂ ਵੀਡੀਓਜ਼ ਤੁਸੀਂ ਡਾਇਰੈਕਟ ਕਰ ਚੁੱਕੇ ਹੋ? ਸੱਚਾਈ ਇਹ ਹੈ ਕਿ ਜਿੰਨੇ ਇੰਡਸਟਰੀ ਦੇ ਨਾਂ ਨੇ, ਇੱਕ ਗੁਰਦਾਸ ਮਾਨ ਸਾਹਿਬ ਤੇ ਹਰਭਜਨ ਮਾਨ ਨੂੰ ਛੱਡ ਦਿਓ ਜੀ, ਬਾਕੀ ਮੈਂ ਸਾਰਿਆਂ ਨਾਲ ਕੰਮ ਕੀਤਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਾਕੀ ਬਹੁਤ ਵੱਡੀ ਗੱਲ ਹੁੰਦੀ ਹੈ, ਤੇ 20 ਸਾਲ ਦੇਣੇ ਇੱਕ ਕਰੀਅਰ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਫਿਲਮ ਇੰਡਸਟਰੀ ਨੂੰ ਹੁਣ ਕਿਵੇਂ ਦੇਖਦੇ ਹੋ? ਸਾਡੇ ਬਹੁਤ ਫਿਲਮਾਂ ਬਣ ਰਹੀਆਂ ਨੇ, 2010 ਤੋਂ ਲਗਾਤਾਰ ਬੈਕ ਟੂ ਬੈਕ ਫਿਲਮਾਂ। ਪਿਛਲੇ ਸਾਲ ਘੱਟੋ ਘੱਟ 70-80 ਫਿਲਮਾਂ ਆਈਆਂ, ਜਿਹਦੇ 'ਚੋਂ ਆਲਮੋਸਟ 60 ਫਿਲਮਾਂ ਫਲੋਪ ਸੀ, 10 ਫਿਲਮਾਂ ਬਹੁਤ ਵੱਡੀਆਂ ਸਕਸੈਸਫੁਲ ਰਹੀਆਂ। ਤੇ ਇਹ ਰੀਜ਼ਨ ਕੀ ਮੰਨਦੇ ਹੋ? ਪੰਜਾਬੀ ਫਿਲਮ ਇੰਡਸਟਰੀ 'ਚ ਫਿਲਮਾਂ ਆਉਂਦੀਆਂ ਨੇ ਤੇ ਬਹੁਤ ਬਣ ਰਹੀਆਂ ਨੇ, ਚੰਗੀ ਗੱਲ ਆ। ਥੋੜ੍ਹੀ ਜਿਹੀ ਕਰੋਨਾ ਨੇ ਦਿੱਕਤ ਲਿਆਤੀ, ਨਹੀਂ ਤਾਂ ਇਸ ਸਾਲ ਵੀ ਢੇਰ ਲੱਗ ਜਾਣੀ ਸੀ। ਫਿਲਮਾਂ ਫਲੋਪ ਕਿਉਂ ਹੁੰਦੀਆਂ ਨੇ ਪੰਜਾਬੀ ਦੀਆਂ? ਇੰਨੀਆਂ ਫਿਲਮਾਂ ਕਿਉਂ ਫਲੋਪ ਹੋ ਜਾਂਦੀਆਂ ਨੇ, ਜਦ ਕਿ ਵੱਡੇ ਬਜਟ ਲੱਗ ਰਹੇ ਨੇ? ਬਹੁਤ ਘੱਟ ਫਿਲਮਾਂ, 10 ਚੋਂ 1 ਫਿਲਮ ਹਿੱਟ ਹੁੰਦੀ ਹੈ। ਕੀ ਲੱਗਦਾ ਤੁਹਾਨੂੰ? ਇਹਦੇ ਪਿੱਛੇ ਬਹੁਤ ਜ਼ਿਆਦਾ ਤੇ ਬਹੁਤ ਸਾਰੇ ਰੀਜ਼ਨ ਨੇ ਭਾਜੀ। ਬੇਸਿਕ ਚੀਜ਼ ਇਹੀ ਹੈ ਕਿ ਫਲੋਪ ਹੋਣ ਦਾ ਕਾਰਨ ਇਹ ਹੈ ਕਿ ਧੜਾ ਧੜ ਪ੍ਰੋਡਿਊਸਰ ਆਈ ਜਾਂਦੇ ਨੇ ਤੇ ਨੌ ਸਿੱਖੀਏ ਬਹੁਤ ਹੈ ਲਾਈਨ 'ਚ। ਮੈਂ ਤਾਂ ਰਿਕੁਐਸਟ ਇਹੀ ਕਰਦਾ ਹੁੰਦਾ ਕਿ ਪ੍ਰੋਡਿਊਸਰ ਨੂੰ ਫਿਲਮ ਕਰਨ ਤੋਂ ਪਹਿਲਾਂ ਬੰਦੇ ਦਾ ਐਕਸਪੀਰੀਅੰਸ ਦੇਖਣਾ ਚਾਹੀਦਾ, ਉਹ ਕਿੰਨੇ ਸਾਲ ਮੈਂ ਸੌਰੀ ਗੱਲ ਕੱਟ ਰਿਹਾ ਥੋੜੀ। 4 ਗਾਣੇ ਕਰਕੇ ਵੀ ਮੈਂ ਕਈ ਡਾਇਰੈਕਟਰ ਬਣਦੇ ਦੇਖੇ ਨੇ ਤੇ ਫਿਲਮਾਂ ਬਣਾਈਆਂ ਤੇ ਡਬੋਤੀਆਂ। ਮੇਰੇ ਐਕਚੁਅਲੀ ਮੇਰੇ ਨਾਲ ਕੰਮ ਕਰਨ ਵਾਲੇ ਜਾਂ ਮੇਰੇ ਸਹਿਯੋਗੀ ਜਿਹੜੇ ਮੇਰੇ ਨਾਲ ਆ ਕੇ, ਕੋਈ ਅਸਿਸਟੈਂਟ ਹੈ ਜਾਂ ਕੋਈ DOP ਜਾਂ ਇੱਦਾਂ ਬੜੇ ਸਾਰੇ ਲੋਕ 5-5 6-6 ਫਿਲਮਾਂ ਕਰ ਗਏ ਤੇ ਮੇਰੀ ਸੁੱਖ ਨਾਲ ਇੱਕ ਵੀ ਰਿਲੀਜ਼ ਨਹੀਂ। ਪਰ ਗੱਲ ਮੈਂ ਉੱਥੇ ਹੀ ਆ ਕੇ ਟਿਕਦਾ ਕਿ ਫਿਲਮ ਲਾਈਨ ਦੇ ਵਿੱਚ ਉਹ ਬੰਦਾ ਛੇਤੀ ਅੱਗੇ ਨਿਕਲ ਜਾਂਦਾ ਜਿਹੜਾ ਥੋੜਾ ਚਾਪਲੂਸੀ ਕਰ ਲੈਂਦਾ, ਛਿੱਟੇ ਮਾਰਨ ਵਾਲਾ। ਤੇ ਅਸੀਂ ਥੋੜਾ ਜੱਟ ਫੈਮਿਲੀ ਵਾਲੇ ਆ, ਵੈਸੇ ਵੀ ਲੋਕ ਸੌਫਟ ਸਪੋਕਨ ਬੰਦਿਆਂ ਨੂੰ ਜ਼ਿਆਦਾ ਭਾਲਦੇ ਨੇ, ਜਿਹੜੇ ਉਹਨਾਂ ਦੇ ਪਿੱਛੇ ਲੱਗ ਕੇ ਭਾਜੀ ਕਰਨ। ਸਾਡੀ ਸ਼ਾਇਦ ਇਦਾਂ ਦੀ ਜ਼ੁਬਾਨ ਨਹੀਂ ਹੈ, ਸਾਡੇ ਕਿਰਦਾਰ ਹੀ ਇਦਾਂ ਦੇ ਨਹੀਂ ਹੈ। ਸਾਡੇ ਕਿਰਦਾਰ ਹੈ ਸੱਚੇ ਸੁੱਚੇ ਤੇ ਸਪਸ਼ਟ। ਅਸੀਂ ਗਲਤ ਨੂੰ ਗਲਤ ਕਹਿ ਦੇਣਾ ਹੁੰਦਾ ਤੇ ਸਹੀ ਨੂੰ ਸਹੀ ਕਹਿ ਦੇਣਾ ਹੁੰਦਾ। ਇਸ ਕਰਕੇ ਤੁਸੀਂ ਸਮਝ ਸਕਦੇ ਹੋ, ਹੈ ਨਾ। ਪਰ ਫਿਲਮ ਲਾਈਨ ਦਾ ਫਲੋਪ ਹੋਣ ਦੇ ਰੀਜ਼ਨ ਤੇ ਮੈਂ ਮੇਨ ਮੁੱਦੇ ਤੇ ਆਉਣਾ, ਉਹ ਇਹ ਹੈ ਕਿ ਨੌ ਸਿੱਖੀਏ ਸਕ੍ਰਿਪਟ ਰਾਈਟਰ ਹੈ, ਬਹੁਤ ਜ਼ਿਆਦਾ ਪ੍ਰੋਡਿਊਸਰ ਦੀ ਕੀ ਸੋਚ ਹੁੰਦੀ ਹੈ ਕਿ ਆਪਾਂ ਸਸਤਾ ਕੰਮ ਕਰੀਏ, ਹੈ ਨਾ। ਸਸਤਾ ਰੋਵੇ ਵਾਰ-ਵਾਰ, ਮਹਿੰਗਾ ਤੁਹਾਨੂੰ ਪਤਾ ਇੱਕ ਵਾਰ। ਇਹ ਤਾਂ ਸਾਡੇ ਬਜ਼ੁਰਗ ਕਹਿ ਕੇ ਤਾਂ ਉਹਨੂੰ ਸੋਚਣਾ ਚਾਹੀਦਾ, ਵਧੀਆ ਟੈਕਨੀਸ਼ੀਅਨ ਲਓ, ਵਧੀਆ ਸਕ੍ਰਿਪਟ ਤੇ ਵਰਕ ਕਰੋ, ਵਧੀਆ ਐਕਟਰਾਂ ਨਾਲ ਕੰਮ ਕਰੋ ਤੇ ਇੱਕ ਵਧੀਆ ਫਿਲਮ ਬਣਾਉਣ ਦੀ ਸੋਚੋ, ਨਾ ਕਿ ਫਿਲਮ ਬਣਾਉਣ ਦੀ ਸੋਚੋ। ਮੈਨੂੰ 80% ਐਸੇ ਬੰਦੇ ਆਏ, ਮੈਂ 5-6 ਫਿਲਮਾਂ ਮੋੜੀਆਂ ਨੇ। ਕਾਫੀ ਸਾਰੇ ਲੋਕਾਂ ਨੂੰ ਪਤਾ ਮੈਂ ਮੋੜੀਆਂ ਨੇ। ਉਹ ਕਿਉਂ ਮੋੜੀਆਂ ਨੇ? ਕਿਉਂਕਿ ਉਹ ਸਾਰੇ ਨਵੇਂ ਪ੍ਰੋਡਿਊਸਰ ਸੀ। ਅੱਜ ਗੱਲ ਹੋਰ, ਕੱਲ ਹੋਰ, ਤੀਜੀ ਮੀਟਿੰਗ 'ਚ ਹੋਰ। ਕਈ ਪ੍ਰੋਡਿਊਸਰ 1 ਸਾਲ ਮੀਟਿੰਗਾਂ ਹੀ ਕਰਕੇ ਮੁੜ ਜਾਂਦੇ ਨੇ
ਤੇ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਫਿਲਮ ਕਿਹੜੀ ਬਣਾਉਣੀ ਹੈ। ਜਿਹੜਾ ਹੁੰਦਾ ਕਹਿ ਦਿੰਦਾ ਯਾਰ ਕੈਰੀ ਔਨ ਜੱਟਾ ਬਣਾ ਦਿਓ, ਅੰਗਰੇਜ਼ ਬਣਾ ਦਿਓ, ਪਰ ਉਹ ਲੋਕ ਇਹ ਭੁੱਲ ਜਾਂਦੇ ਕਿ ਜਦੋਂ ਕੈਰੀ ਔਨ ਜੱਟਾ ਆਈ ਸੀ ਉਦੋਂ ਆਪਣੇ ਟਾਈਪ ਦੀ ਪਹਿਲੀ ਫਿਲਮ ਸੀ, ਨਵਾਂ ਤਜਰਬਾ ਸੀ। ਅੰਗਰੇਜ਼ ਜਦੋਂ ਬਣੀ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਨਵਾਂ ਤਜਰਬਾ ਸੀ ਨਾ, ਉਹ ਸਾਨੂੰ ਸਾਡੇ ਪੁਰਾਤਨ ਪੰਜਾਬ 'ਚ ਲੈ ਕੇ ਗਈ। ਹਰ ਕਹਿੰਦਾ ਉਹਦੇ ਵਰਗੀ ਬਣਾ ਦਿਓ, ਕਿਸੇ ਨੇ ਨਹੀਂ ਕਿਹਾ ਇੱਕ ਵਧੀਆ ਫਿਲਮ ਬਣਾ ਦਿਓ। ਜਿਸ ਦਿਨ ਪੰਜਾਬੀ ਪ੍ਰੋਡਿਊਸਰ ਤੇ ਡਾਇਰੈਕਟਰ ਦੀ ਸੋਚ ਇਹ ਹੋਗੀ ਨਾ ਕਿ ਇੱਕ ਵਧੀਆ ਫਿਲਮ ਬਣਾਉਣੀ ਹੈ, ਫਲॉप ਤੋਂ ਅਸੀਂ ਬਾਹਰ ਨਿਕਲ ਜਾਵਾਂਗੇ। ਤੇ ਦੂਜਾ ਡਿਮਾਂਡ ਤੇ ਉਹੀ ਮੈਨੂਫੈਕਚਰਿੰਗ ਵਾਲਾ ਕੰਮ ਹੈ। ਸਾਡੀ ਆਡੀਅנס ਤਾਂ 2 ਸੀ ਯਾਰ ਹੈ, ਪਰ ਸਾਡੇ ਫਿਲਮਾਂ ਇੰਨੀਆਂ ਧੜਾ-ਧੜ ਬਣ ਰਹੀਆਂ ਕਿ ਜੇ ਅਸੀਂ ਉਹਨਾਂ ਨੂੰ ਡਿਵਾਈਡ ਕਰਾਂਗੇ ਤਾਂ ਫਲॉप ਆਉਣੀਆਂ ਲਾਜ਼ਮੀ ਹੈ। ਸ਼ਾਇਦ ਸਾਨੂੰ ਥੋੜਾ ਟੇਕ ਕੇ ਸਟੇ ਕਰਕੇ ਵਧੀਆ ਸਬਜੈਕਟ ਨੂੰ ਲੈ ਕੇ ਹੀ ਫਿਲਮਾਂ ਕਰਨੀਆਂ ਚਾਹੀਦੀਆਂ। ਤੁਹਾਡੀ ਫਿਲਮ ਇੱਕ ਜਿਹਦੇ ਕਾਫੀ ਸਾਲ ਤੋਂ ਮੈਂ ਚਰਚੇ ਸੁਣ ਰਿਹਾ, 1-1.5 ਸਾਲ ਤੋਂ, ਗੁਲਾਮ ਦੇ, ਇਹਾਨਾ ਢਿੱਲੋਂ ਬਹੁਤ ਵੱਡੀ ਐਕਟਰੈਸ ਨੇ, ਉਹਨਾਂ ਦੀ ਇੰਟਰਵਿਊ 'ਚ ਉਹਨਾਂ ਨੇ ਖੁਦ ਜ਼ਿਕਰ ਕੀਤਾ ਸੀ ਕਿ ਮੈਂ ਇੱਕ ਇੰਨੀ ਸੋਹਣੀ ਫਿਲਮ ਕੀਤੀ ਆ ਜਿਹਦੀ ਉਹ ਵੇਟ ਕਰ ਰਹੀ ਆ ਕਿ ਉਹ ਆਵੇ ਤਾਂ ਸ਼ਾਇਦ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਮਾਹੌਲ ਹੈ ਜਿਹੜਾ ਉਹ ਫਿਲਮ ਬਦਲ ਦੂਗੀ। ਤੇ ਉਸ ਫਿਲਮ ਦੇ ਹੀਰੋ ਰੱਬੀ ਬਾਈ ਦੇ ਨਾਲ ਵੀ ਗੱਲ ਹੋਈ, ਉਹ ਵੀ ਕਹਿੰਦਾ ਕਿ ਉਹ ਫਿਲਮ 'ਚ ਜ਼ਬਰਦਸਤ ਐਕਸ਼ਨ ਹੈ ਤੇ ਕਮਾਲ ਦੀ ਫਿਲਮ ਹੈ, ਬਟ ਉਹ ਫਿਲਮ ਰੁਕੀ ਹੋਈ ਆ। ਉਸ ਫਿਲਮ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਗੁਲਾਮ ਐਡੀ ਵੱਡੀ ਫਿਲਮ ਹੈ, ਇੰਨੇ ਐਕਸ਼ਨ ਦੇ ਜੇ ਚਰਚੇ ਹੋ ਰਹੇ ਨੇ ਤੇ ਅਜੇ ਤੱਕ ਸਾਹਮਣੇ ਕਿਉਂ ਨਹੀਂ ਆਈ? ਗੁਲਾਮ 'ਚ ਭਾਜੀ ਅੱਧੀ ਤੋਂ ਜ਼ਿਆਦਾ ਜੋ ਅੱਜ ਦੀ ਟੌਪ ਮੋਸਟ ਐਕਟਰ ਨੇ ਜਿਨ੍ਹਾਂ ਦੀ ਵੈਲਿਊ ਹੈ ਨੇ ਕੰਮ ਕੀਤਾ ਨਾ, ਇੰਡਸਟਰੀ ਦੇ ਟੌਪ ਬੰਦਿਆਂ ਨੇ ਕੰਮ ਕੀਤਾ। ਤੇ ਯਕੀਨ ਮੰਨਿਓ 1 ਤੋਂ 1.25 CR ਦਾ ਉਹਦਾ ਐਕਸ਼ਨ ਹੈ ਕਿ ਇੰਗਲਿਸ਼ ਦਾ ਐਕਸ਼ਨ ਸੀ। ਬਹੁਤ ਵੱਡੀ ਡਿਜ਼ਾਈਨਿੰਗ ਹੈ ਫਿਲਮ ਦੀ, ਕਿਉਂਕਿ ਫਿਲਮ ਮਨਾਲੀ ਪੰਜਾਬ ਦੇ ਵੱਖ-ਵੱਖ ਹੈ ਨਾ ਖਿੱਤਿਆਂ 'ਚ, ਤੇ ਇੱਕ ਵੱਡਾ ਸਬਜੈਕਟ ਸੀ, ਮਲਟੀ ਸਟਾਰਰ ਫਿਲਮ ਸੀ। ਤੇ ਫਿਲਮ ਸ਼ੁਰੂ ਹੋ ਗਈ, ਬਹੁਤ ਵਧੀਆ ਚੱਲ ਰਿਹਾ। ਮੇਰੇ ਪ੍ਰੋਡਿਊਸਰਾਂ ਕੋਲ ਸਾਡੀ ਇੰਡਸਟਰੀ ਦਾ ਹੀ ਕੋਈ ਬੰਦਾ ਜਿਹੜਾ ਮੇਰੇ ਕੋਲ ਆਇਆ ਕਿ ਭਾਜੀ ਮੈਨੂੰ ਕੰਮ ਦਿਓ ਫਿਲਮ 'ਚ, ਕਿ ਮੇਰੇ ਕੋਲ ਅੱਜ ਤੰਗੀ ਹੈ ਥੋੜ੍ਹੀ ਜਿਹੀ, ਮੇਰੀ ਹੈਲਪ ਕਰੋ, ਮੈਨੂੰ ਇੰਨੇ ਕੁ ਲੱਖ ਦਾ ਕੰਮ ਕਰਾ ਦਿਓ, ਮੈਂ ਬਹੁਤ ਤੰਗੀ 'ਚ ਹੈ, ਮੈਂ ਫਲੈਟ ਲੈਣਾ ਇੱਥੇ ਕਿਰਾਏ ਤੇ, ਮੈਂ ਫੈਮਿਲੀ ਸ਼ਿਫਟ ਕਰਨੀ। ਮੈਂ ਉਸ ਬੰਦੇ ਨੂੰ ਫਿਲਮ 'ਚ ਬਾੜ ਬੈਠਿਆ। ਐਕਟਰ ਸੀ? ਨਹੀਂ, ਓਕੇ, ਉਹ ਸਮਝ ਜਾਏਗਾ ਜੋ ਸੀ, ਠੀਕ ਹੈ, ਸ਼ਾਇਦ ਬੜੇ ਲੋਕ ਸਮਝ ਜਾਣੇ। ਫਿਲਮ ਦੇ ਤਾਂ ਸਾਰਿਆਂ ਨੂੰ ਪਤਾ ਕਿਉਂਕਿ ਪ੍ਰੋਡਿਊਸਰ। ਤੇ ਉਸ ਬੰਦੇ ਨੇ ਹੀ ਜਾ ਕੇ ਮੇਰੇ ਪ੍ਰੋਡਿਊਸਰਾਂ ਨੂੰ ਕਿਹਾ ਕਿ ਅੰਦਰ ਸੋਈ ਨੂੰ ਫਿਲਮ ਬਣਾਉਣ ਦਾ ਤਜਰਬਾ ਨਹੀਂ, ਇਹਨੂੰ ਫਿਲਮ ਨਹੀਂ ਬਣਾਉਣੀ ਆਉਂਦੀ, ਇਹਨੇ ਤੁਹਾਨੂੰ ਬਰਬਾਦ ਕਰ ਦੇਣਾ, ਤੁਹਾਨੂੰ ਐਂ ਕਰ ਦੂ, ਤੁਹਾਨੂੰ ਉਹ ਕਰ ਦੂ। ਤੇ ਉਹ ਵਿਚਾਰੇ ਪ੍ਰੋਡਿਊਸਰ ਸੀ ਨਵੇਂ ਭੋਲੇ, ਤੇ ਉਹ ਡਰ ਗਏ। ਉਹ ਡਰ ਕੇ ਦੋਨਾਂ ਨੇ, ਤੁਸੀਂ ਯਕੀਨ ਮੰਨਿਓ, ਉਹਨਾਂ ਨੇ 1 CR ਇੱਕ ਨੇ ਤੇ 70-80 ਲੱਖ ਇੱਕ ਨੇ ਲਾਇਆ ਸੀ। ਉਹ ਤੀਜੇ ਪ੍ਰੋਡਿਊਸਰ ਤੋਂ ਪਿੱਛੇ ਹੀ ਹਟ ਗਏ, ਕਹਿੰਦੇ ਬਸ ਜਿੰਨੇ ਸਾਡੇ ਵੇਸਟ ਹੋ ਗਏ, ਅਸੀਂ ਅੱਗੇ ਪੈਸੇ ਹੀ ਨਹੀਂ ਲਾਉਣੇ। ਤੇ ਇੱਕ ਪ੍ਰੋਡਿਊਸਰ, ਉਹ ਫਿਲਮ ਐਡੀ ਵੱਡੀ ਸੀ, ਫਿਲਮ ਦਾ ਔਰਾ ਐਡਾ ਵੱਡਾ ਸੀ, ਬਜਟ ਐਡਾ ਵੱਡਾ ਸੀ, ਤੇ ਇੱਕ ਪ੍ਰੋਡਿਊਸਰ ਉਹ ਫਿਲਮ ਬਣਾ ਨਹੀਂ ਸੀ ਸਕਦਾ। ਪਰ ਫਿਰ ਵੀ ਚਲੋ ਇੱਕ ਪ੍ਰੋਡਿਊਸਰ ਨੇ ਮਿਹਨਤ ਕੀਤੀ, ਇੱਧਰ ਉੱਧਰ ਦੁਬਾਰਾ ਆਪਣੇ ਸਰਕਲ ਨੂੰ ਮੇਨਟੇਨ ਕੀਤਾ, ਉਹਨੇ ਬਜਟ ਇਕੱਠਾ ਕੀਤਾ ਤੇ ਉਹ ਫਿਲਮ ਹੁਣ ਕੰਪਲੀਟ ਹੈ। ਪਿੱਛੇ ਜਿਹਦਾ ਇੱਕ ਗਾਣਾ ਵੀ ਸ਼ੂਟ ਹੋਇਆ ਲਾਕਡਾਊਨ ਤੋਂ ਬਾਅਦ। ਜੀ 90 ਤੋਂ 92% ਉਹ ਫਿਲਮ ਦੀ ਜੋ ਮਤਲਬ ਜਿੰਨਾ ਵੀ ਟੌਕੀ ਪੋਰਸ਼ਨ ਸੀ ਉਹ ਮੈਂ ਸ਼ੂਟ ਕਰ ਦਿੱਤਾ ਸੀ। ਉਸ ਤੋਂ ਬਾਅਦ ਮੇਰੀ ਮੁਸਾਫਰ ਸੀ, ਤੇ ਉਹਨਾਂ ਨੂੰ ਜਦੋਂ ਆਰਟਿਸਟਾਂ ਨੇ ਡੇਟਾਂ ਦਿੱਤੀਆਂ, ਗਾਣੇ ਗੁਣੇ ਰਹਿੰਦੇ ਸੀ, ਉਹ ਫਿਰ ਪ੍ਰੋਡਿਊਸਰ ਨੇ ਖੁਦ ਹੀ ਕੰਮ, ਪੈਚ ਵਰਕ ਪ੍ਰੋਡਿਊਸਰ ਨੇ ਕੀਤਾ ਫਿਲਮ ਦਾ। ਗਾਣੇ ਉਹਨੇ ਸ਼ੂਟ ਕੀਤੇ ਨੇ, ਕੁਝ 3-4 ਸ਼ਾਟ ਸੀ ਜੋ ਪੈਚ ਵਰਕ ਦੇ ਪੈਂਡਿੰਗ ਸੀ, ਉਹਨੇ ਹੀ ਕੀਤਾ। ਫਿਰ ADs ਬੁਲਾ ਕੇ ਜਾਂ ਐਡੀਟਰ ਨੂੰ ਬਿਠਾ ਕੇ, ਕਿਉਂਕਿ ਮੈਂ ਉਹਨਾਂ ਦਿਨਾਂ 'ਚ ਮੁਸਾਫਿਰ ਕਰ ਰਿਹਾ ਸੀ, ਮੈਂ ਉਹਨੂੰ ਸਪਸ਼ਟ ਦੱਸਤਾ ਕਿ ਮੈਂ ਹਲੇ ਨਹੀਂ ਕਰ ਸਕਦਾ ਕਿਉਂਕਿ ਮੇਰੀਆਂ ਡੇਟਸ ਲੌਕ ਨੇ, ਤੁਸੀਂ 2 ਸਾਲ ਤੋਂ ਫਿਲਮ ਬੰਦ ਕਰਕੇ ਬੈਠੇ ਹੋ, ਇੰਨੀ ਛੇਤੀ ਨਹੀਂ, ਮੈਨੂੰ ਘੱਟੋ ਘੱਟ 1 ਮਹੀਨਾ ਲੱਗੂਗਾ। ਪਰ ਉਹ ਕਹਿੰਦਾ ਸਾਡੇ ਕੋਲ 1 ਮਹੀਨਾ ਹੈ ਨਹੀਂ। ਤਾਂ ਪਰ ਫਿਲਮ ਬਹੁਤ ਵਧੀਆ, ਕਿਉਂਕਿ ਫਿਲਮ ਦਾ ਪਹਿਲਾ ਕੱਟ ਮੈਂ ਐਡਿਟ ਕਰਾਇਆ, ਫਿਲਮ ਮੇਰੇ ਕੋਲ ਹੈ ਤੇ ਮੈਂ ਦੇਖਦਾ। ਅੱਜ ਵੀ ਮੈਂ ਕਹਿ ਸਕਦਾ ਕਿ ਉਹ ਫਿਲਮ ਅੱਜ ਵੀ ਰਿਲੀਜ਼ ਹੁੰਦੀ ਹੈ ਤਾਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚ ਹੋਏਗੀ। ਤੇ ਉਸ ਵਰਗਾ ਐਕਸ਼ਨ ਅੱਜ ਤੱਕ ਕਿਸੇ ਫਿਲਮ 'ਚ ਨਹੀਂ ਆਇਆ, ਉਸ ਲੈਵਲ ਦੇ ਸਟੰਟ, ਉਸ ਲੈਵਲ ਦੀ ਐਕਟੀਵਿਟੀਜ਼ ਜਾਂ ਉਸ ਲੈਵਲ ਦੀ ਟੇਕਿੰਗ, ਇੱਕ ਡਿਫਰੈਂਟ ਕ੍ਰਾਈਟੇਰੀਆ ਦੀ ਫਿਲਮ ਆ। ਚਲੋ ਉਮੀਦ ਹੈ ਕਿ ਬੜੀ ਜਲਦੀ ਉਹ ਫਿਲਮ ਆਊਗੀ। ਗੱਲ ਕਰੀਏ ਤੁਹਾਡੇ ਅਪਕਮਿੰਗ ਪ੍ਰੋਜੈਕਟ ਦੀ, ਜਿਹੜਾ ਤੁਸੀਂ ਹੁਣ ਇੰਗਲੈਂਡ ਥੋੜੇ ਦਿਨਾਂ 'ਚ ਜਾ ਰਹੇ ਹੋ, ਕੀ ਖਾਸ ਕਰਨ ਜਾ ਰਹੇ ਹੋ ਇੰਗਲੈਂਡ ਦੇ ਵਿੱਚ? ਐਡੀ ਦੂਰ ਜਾਣਾ, ਕੀ ਪਲਾਨ ਚੱਲ ਰਿਹਾ, ਕੀ ਸਟੋਰੀ ਚੱਲ ਰਹੀ ਆ, ਤੇ ਕਿਸ ਨਵੇਂ ਆਰਟਿਸਟ ਦੇ ਨਾਲ ਜਾਂ ਕਿਹਦੇ ਨਾਲ ਤੁਸੀਂ ਇਹ ਜਿਹੜਾ ਨਵਾਂ ਪ੍ਰੋਜੈਕਟ ਉਹ ਲੈ ਕੇ ਆ ਰਹੇ? ਇਹ ਬੇਸਿਕਲੀ ਮੇਰੀ ਕੋਸ਼ਿਸ਼ ਹੈ ਜੀ, ਪਹਿਲੀ ਫਿਲਮ ਮੇਰੀ ਐਕਸ਼ਨ ਸੀ, ਪੂਰੀ ਐਕਸ਼ਨ ਆ, ਡਿਫਰੈਂਟ ਕਾਈਂਡ ਆਫ ਐਕਸ਼ਨ, ਤੇ ਮੈਂ ਆਪਣੇ ਆਪ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਭਾਜੀ। ਮੇਰੀ ਸੋਚ ਹੈ ਕਿ 50 ਦੀ ਜਗ੍ਹਾ 5 ਹੀ ਬਣਾਵਾਂਗੇ, ਪਰ 5 ਹੀ ਡਿਫਰੈਂਟ ਹੋਣੀਆਂ ਚਾਹੀਦੀਆਂ ਜੋ ਇਸ ਇੰਡਸਟਰੀ 'ਚ ਕਿਸੇ ਨੇ ਨਾ ਕੀਤਾ ਹੋਵੇ। ਅਸੀਂ ਕੁਛ ਐਸਾ ਕਰੀਏ, ਹਿੱਟ ਫਲॉप ਵਾਹਿਗੁਰੂ ਦੇ ਹੱਥ ਆ, ਪਰ ਇੱਕ ਚੀਜ਼ ਹੁੰਦੀ ਐਪਰੀਸੀਏਸ਼ਨ। ਬੰਦਾ ਫਿਲਮ ਦੇਖਣ ਤੋਂ ਬਾਅਦ ਕਹਿ ਰਹੀ ਨਹੀਂ ਕੁਛ ਅਲੱਗ ਕੀਤਾ, ਇਸ ਬੰਦੇ ਦੀ ਸੋਚ ਕੁਛ ਹੈ। ਮੈਂ ਸੋਚ ਲੈ ਕੇ ਆਇਆ ਸੀ, ਪਹਿਲੀ ਵਾਰੀ ਮੈਂ ਰੋਮਾਂਟਿਕ ਫਿਲਮ ਕਰ ਰਿਹਾ ਹੁਣ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ। ਪਹਿਲਾਂ ਸਿੱਪੀ ਬਾਈ ਕਰ ਰਿਹਾ ਸੀ ਫਿਲਮ, ਉਹ ਕਰੋਨਾ ਦੇ ਵਿੱਚ ਪ੍ਰੋਡਿਊਸਰਾਂ ਦੀ ਕੁਝ ਫਾਈਨੈਂਸ਼ੀਅਲ ਕੰਡੀਸ਼ਨ, ਉਹਨਾਂ ਦੇ 2-4 ਪ੍ਰੋਜੈਕਟ ਪਿਛਲੇ ਸੀ ਜਿਹੜੇ ਉਹਨਾਂ ਨੇ ਰਿਲੀਜ਼ ਕਰਨੇ ਸੀ ਜਾਂ ਵੇਚਣੇ ਸੀ,
ਉਹ ਫਿਰ ਵਿਕੇ ਨਹੀਂ ਤੇ ਰਿਲੀਜ਼ ਵੀ ਨਹੀਂ ਕਰ ਪਾਏ, ਥੀਏਟਰ ਬੰਦ ਸੀ। ਤਾਂ ਕਰਕੇ ਉਹਨਾਂ ਨੇ ਫਿਰ ਫਿਲਮ ਦਾ ਬਜਟ ਮੇਨਟੇਨ ਕੀਤਾ ਤੇ ਸਿੱਪੀ ਬਾਈ ਨੂੰ ਰਿਕੁਐਸਟ ਕਰਕੇ ਅਸੀਂ ਕਿਹਾ ਕਿ ਆਪਾਂ ਅੱਗੇ ਕੰਟੀਨਿਊ ਕਰਾਂਗੇ ਕਿਸੇ ਹੋਰ ਫਿਲਮ 'ਚ, ਵੀ ਹੁਣ ਸਾਡੀਆਂ ਫਾਈਨੈਂਸ਼ੀਅਲੀ ਕੁਝ ਪ੍ਰੋਬਲਮਸ ਨੇ। ਫਿਰ ਅਸੀਂ ਬਾਈ ਰੱਬੀ ਨਾਲ ਸ਼ੁਰੂ ਕਰਨੀ ਸੀ ਫਿਲਮ, ਪਰ ਰੱਬੀ ਬਾਈ ਦੀ ਐਨੀ ਰੱਬੀ ਕੰਡੋਲਾ, ਹਾਂਜੀ ਰੱਬੀ ਕੰਡੋਲਾ, ਤੇ ਉਹਨਾਂ ਦੀ ਅੱਜ ਮਸੰਦ ਚੱਲੀ ਆ ਰਹੀ ਆ, ਉਹ ਚਲਦੀ ਹੈ, ਜੋ ਡੇਟਾਂ ਸੀ ਉਹ ਅੱਗੇ ਵੱਧ ਗਈਆਂ ਨੇ ਤੇ ਉਹ ਫਿਲਮ ਦੀ ਦੇਖ ਰੇਖ ਸਾਰੀ ਰੱਬੀ ਕੰਡੋਲਾ ਬਾਈ ਕਰ ਰਿਹਾ। ਤੇ ਹੁਣ ਮਤਲਬ ਪਹਿਲਾਂ ਸੀ ਸਾਨੂੰ ਕਿ ਅਸੀਂ ਇਸ ਮਹੀਨੇ ਸ਼ੁਰੂ ਕਰਾਂਗੇ, ਫਿਰ ਭਾਈ ਕਹਿੰਦਾ ਮੈਂ ਪ੍ਰੋਡਿਊਸਰ ਨੂੰ ਕਮਿਟ ਕੀਤਾ ਕਿ ਆਪਾਂ 30 ਤਰੀਕ ਤੱਕ ਨਹੀਂ ਕਰ ਸਕਦੇ, 30 ਅਕਤੂਬਰ ਤੱਕ। ਤੇ ਫਿਰ ਹੁਣ ਪ੍ਰੋਡਿਊਸਰ ਕਹਿੰਦੇ ਵੀ ਅਸੀਂ 30 ਅਕਤੂਬਰ ਤੱਕ ਵੇਟ ਨਹੀਂ ਕਰ ਸਕਦੇ, ਤੇ ਮੈਨੂੰ ਉਮੀਦ ਹੈ ਕਿ ਅਸੀਂ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ, ਇੱਕ ਵਧੀਆ ਆਰਟਿਸਟ ਫਿਲਮ ਦੇ ਵਿੱਚ ਮੇਨ ਲੀਡ ਤੇ ਤੁਹਾਨੂੰ ਲੈ ਕੇ ਆਵਾਂਗੇ। 1-2 ਦਿਨ 'ਚ ਸ਼ਾਇਦ ਉਹਦਾ ਨਾਮ ਆਫੀਸ਼ੀਅਲੀ ਅਨਾਉਂਸ ਕਰ ਦਿੱਤਾ ਜਾਵੇਗਾ। ਰੋਮਾਂਟਿਕ ਫਿਲਮ ਹੈ, ਬਿਲਕੁਲ ਡਿਫਰੈਂਟ ਸਬਜੈਕਟ ਹੈ, ਤੇ ਮੈਨੂੰ ਉਮੀਦ ਹੈ ਕਿ ਤੁਸੀਂ ਫਿਲਮ ਨੂੰ, ਜਦੋਂ ਮੈਂ ਕਹਾਣੀ ਤੁਹਾਨੂੰ ਆਨਲਾਈਨ ਸ਼ਾਇਦ ਸੁਣਾਈ ਹੈ, ਬਾਕੀ ਤੁਸੀਂ ਖੁਦ ਸੋਚ ਸਕਦੇ ਹੋ ਕਿੱਦਾਂ ਦੀ ਕਹਾਣੀ ਹੈ, ਬਿਲਕੁਲ ਕਿ ਲੋਕਾਂ ਨੂੰ ਪਸੰਦ ਆਉਣੀ ਚਾਹੀਦੀ ਹੈ। ਤੇ ਮੇਰੀ ਫਿਲਮ 'ਚ ਪੰਜਾਬੀਅਤ, ਐਕਚੁਅਲੀ ਮੇਰੀ ਸੋਚ ਹੈ ਭਾਜੀ, ਹੀਰੋ ਬਣੇ ਬਣਾਏ ਨਹੀਂ ਆਉਂਦੇ, ਲੋਕਾਂ ਦੇ ਲਈ ਹੀਰੋ ਹੁੰਦਾ। ਮਤਲਬ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਦਾ, ਕੋਈ ਗੁੱਚੀ ਅਰਮਾਨੀ, ਜਾਂ ਤੁਸੀਂ ਦੇਖਣਾ ਬਰਬਰੀ ਪਾ ਕੇ ਆ ਗਿਆ, ਰੇਂਜ ਰੋਵਰ 'ਚ ਉਤਰਿਆ ਬੰਦਾ, ਵਧੀਆ ਆਡੀ 'ਚ ਉਤਰਿਆ, ਮਹਿੰਗੇ ਸ਼ੂ ਪਾਏ ਹੈ ਹਨਾ, ਤਾਂ ਉਹ ਹੀਰੋ ਹੁੰਦਾ ਲੋਕਾਂ ਲਈ। ਮੇਰੇ ਲਈ ਉਹ ਹੀਰੋ ਨਹੀਂ ਹੁੰਦਾ। ਮੇਰੀਆਂ ਫਿਲਮਾਂ ਦੇ ਕਿਰਦਾਰ ਜਾਂ ਮੇਰੀ ਸੋਚ ਦੇ, ਮੇਰੀਆਂ ਕਹਾਣੀਆਂ ਦੇ ਕਿਰਦਾਰ ਆਮ ਬੰਦੇ ਵਿੱਚ ਚੱਲਦੇ ਨੇ, ਕਿਉਂਕਿ ਮੈਂ ਮੰਨਦਾ ਹੀਰੋ ਬਣੇ ਬਣਾਏ ਨਹੀਂ ਆਉਂਦੇ, ਹੀਰੋ ਪਣਪਦਾ, ਹੀਰੋ ਪੈਦਾ ਹੁੰਦਾ, ਹੀਰੋ ਬੀਜ ਤੋਂ ਫੁੱਟ ਕੇ ਪੌਦਾ ਤੇ ਪੌਦੇ ਤੋਂ ਵੱਡਾ ਦਰਖਤ ਬਣਦਾ। ਤੇ ਮੇਰੀਆਂ ਫਿਲਮਾਂ ਦੇ ਜਿੰਨੇ ਕਿਰਦਾਰ ਹੈ ਤੁਹਾਨੂੰ ਇਦਾਂ ਦੇ ਹੀ ਮਿਲਣਗੇ, ਉਹ ਸਾਡੇ ਆਮ ਕਿਰਦਾਰ ਨੇ, ਉਹ ਤੁਹਾਨੂੰ ਹਰ ਗਲੀ ਮੁਹੱਲੇ 'ਚ ਮਿਲਣ ਵਾਲੇ ਕਿਰਦਾਰ ਨੇ। ਬਿਲਕੁਲ। ਇਹ ਤੁਸੀਂ ਦੂਜਾ ਪ੍ਰੋਜੈਕਟ ਆਲਮੋਸਟ ਇੰਗਲੈਂਡ ਲੈ ਕੇ ਚੱਲੇ ਹੋ, ਪਹਿਲਾਂ ਤੁਸੀਂ ਮੁਸਾਫਿਰ ਇੰਗਲੈਂਡ ਕਰਕੇ ਆਏ, ਤੇ ਹੁਣ ਇਹ ਵੀ ਇੰਗਲੈਂਡ ਨਾਲ ਖਾਸ ਪਿਆਰ ਪੈ ਗਿਆ ਲੱਗਦਾ ਤੁਹਾਨੂੰ? ਐਕਚੁਅਲੀ ਭਾਜੀ ਸੱਚਾਈ ਹੈ ਕਿ ਸਾਡੇ 80% ਪ੍ਰੋਡਿਊਸਰ ਰਿਪੀਟ ਨਹੀਂ ਹੋ ਰਹੇ ਫਿਲਮ ਵਿੱਚ। ਰਿਪੀਟ ਨਾ ਹੋਣ ਦਾ ਕਾਰਨ ਮੈਂ ਇਹ ਨਹੀਂ ਕਹਿੰਦਾ ਕਿ ਫਿਲਮ ਵਧੀਆ ਨਹੀਂ ਬਣਾਉਂਦੇ। ਜਤਿੰਦਰ ਮੋਹਰ ਦੀਆਂ ਫਿਲਮਾਂ ਦੇਖੋ ਤੁਸੀਂ, ਮਿੱਟੀ ਹੈ ਨਾ, ਸਿਕੰਦਰ ਪਹਿਲੀ, ਤੇ ਤੁਸੀਂ ਦੇਖੋ ਕਿੱਸਾ ਪੰਜਾਬ, ਉਸ ਬੰਦੇ ਨੇ ਕਿੰਨੀਆਂ ਪਿਆਰੀਆਂ ਫਿਲਮਾਂ ਦਿੱਤੀਆਂ, ਪ੍ਰੋਡਿਊਸਰਾਂ ਨੇ ਇੱਕ ਚੰਗੀਆਂ ਫਿਲਮਾਂ ਦਿੱਤੀਆਂ, ਪਰ ਫਿਰ ਵੀ ਪ੍ਰੋਡਿਊਸਰ ਮਰ ਗਏ। ਉਹਦਾ ਰੀਜ਼ਨ ਹੈ ਕਿ ਉਹ ਕਮਰਸ਼ੀਅਲ ਨਹੀਂ ਸੀ, ਉਹ ਲੋਕਾਂ ਨੇ ਉਸ ਐਂਗਲ ਤੋਂ ਸੋਚਿਆ ਹੀ ਨਹੀਂ। ਫਿਲਮ ਵਧੀਆ ਬਣਾਈ, ਪਰ ਇਹ ਨਹੀਂ ਸੋਚਿਆ ਉਸ ਪ੍ਰੋਡਕਟ ਨੂੰ ਵੇਚਿਆ ਕਿੱਦਾਂ ਜਾਵੇ। ਮੈਂ ਹੁਣ ਮੁਸਾਫਿਰ ਕੀਤੀ ਸੀ, ਮੁਸਾਫਿਰ ਦੀ ਮੇਰੀ ਸਬਸਿਡੀ ਸੀ, ਹਨਾ, ਉਹ ਮੈਂ ਹੀ ਕਰਵਾਈ ਸੀ, ਪ੍ਰੋਡਿਊਸਰਾਂ ਨੂੰ ਮੈਂ ਹੀ ਦੱਸਿਆ ਸੀ ਉੱਥੇ ਸਬਸਿਡੀ ਹੈ, ਫਲਾਣਾ ਬੰਦਾ ਆਪਣੀ ਸਬਸਿਡੀ ਕਰੂਗਾ। ਜਿੰਨਾ ਅਸੀਂ ਪ੍ਰੋਡਕਸ਼ਨ ਖਰਚਾ ਕੀਤਾ, ਜੇ ਅਸੀਂ ਰਾਈਟ ਵੀ ਵੇਚ ਦਿੰਦੇ ਹਾਂ ਅੱਜ ਫਿਲਮ ਦੇ, ਇਕੱਲੇ ਰਾਈਟਸ ਰਿਲੀਜ਼ ਨਹੀਂ ਵੀ ਕਰਦੇ ਤਾਂ ਵੀ ਸਾਡੇ ਸਾਰਿਆਂ ਦੇ ਪੈਸੇ ਪੂਰੇ ਹੁੰਦੇ ਨੇ, ਸਾਨੂੰ ਐਕਸਟਰਾ ਪੈਸੇ ਦੀ ਲੋੜ ਨਹੀਂ ਪੈਂਦੀ। ਇਸ ਲਈ ਮੈਂ ਸੋਚਦਾ ਹੁੰਦਾ ਕਿ ਮੈਂ ਜਿਹੜੀ ਫਿਲਮ ਕਰਾਂ, ਮੇਰਾ ਪ੍ਰੋਡਿਊਸਰ ਪਹਿਲਾਂ ਸੇਫ ਹੋਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹ ਲੱਖਾਂ ਕਮਾਵੇ, ਪਰ ਮੈਂ ਇਹ ਕਹਿੰਦਾ ਕਿ ਉਹਦਾ ਜੇਬ 'ਚੋਂ ਲੱਗਿਆ 1-1 ਰੁਪਿਆ ਵਾਪਸ ਆਉਣਾ ਚਾਹੀਦਾ, ਉਹ ਨੁਕਸਾਨ 'ਚ ਨਹੀਂ ਹੋਣਾ ਚਾਹੀਦਾ। ਉਹ ਅੱਗੇ ਨੂੰ ਤਾਂ ਹੀ ਫਿਲਮ ਪਲਾਨ ਕਰੇਗਾ, ਤਾਂ ਹੀ ਅਗਲੀ ਫਿਲਮ ਕੰਟੀਨਿਊ ਕਰੇਗਾ ਜੇ ਉਸ ਬੰਦੇ ਦੇ ਲੱਗੇ ਪੈਸੇ ਵਾਪਸ ਆਉਂਦੇ ਨੇ। ਭਾਜੀ ਪੈਸਾ ਅਸੀਂ ਵੀ ਆਪਣੇ ਜਵਾਕਾਂ ਦੇ ਲਈ ਚਾਹੁੰਦੇ ਹਾਂ, ਉਹ ਵੀ ਆਪਣੇ ਜਵਾਕਾਂ ਲਈ ਕਮਾਉਂਦੇ ਨੇ, ਵਾਧੂ ਕਿਸੇ ਕੋਲੇ ਨਹੀਂ ਹੁੰਦਾ। ਤੇ ਮੈਂ ਚਾਹੁੰਦਾ ਕਿ ਹਰ ਬੰਦੇ ਦੇ ਪੈਸੇ ਜਿੰਨੇ ਹਨਾ ਆਪਾਂ ਵੱਧ ਤੋਂ ਵੱਧ ਰਿਕਵਰ ਕਰ ਸਕੀਏ, ਉਹ ਜ਼ਰੂਰੀ ਹੁੰਦੇ ਨੇ। ਮੁਸਾਫਿਰ ਦੇ ਪੈਸੇ ਆਲਮੋਸਟ ਸਾਡੇ ਰਿਕਵਰ ਨੇ, ਈਵਨ ਕਿ ਅਸੀਂ ਪ੍ਰੋਫਿਟ 'ਚ ਹਾਂ। ਤੇ ਜਿਸ ਦਿਨ ਸਾਡੀ ਸਾਰੀ ਡੀਲ ਫਾਈਨਲ ਹੋ ਕੇ ਤੁਹਾਡੇ ਸਾਹਮਣੇ ਸ਼ਾਇਦ ਨੈਕਸਟ ਇੰਟਰਵਿਊ 'ਚ ਮੇਰੇ ਪ੍ਰੋਡਿਊਸਰ ਹੀ ਦੱਸਣ ਕਿ ਅਸੀਂ ਕਿੰਨਾ ਪ੍ਰੋਫਿਟ ਕੱਢ ਚੁੱਕੇ ਹਾਂ ਉਸ ਫਿਲਮ 'ਚ, ਹਨਾ, ਮਤਲਬ ਅਸੀਂ ਸੇਫ ਹਾਂ। ਇਸ ਲਈ ਮੇਰੀ ਜਿਹੜੀ ਦੂਜੀ ਹੈ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟੇ, ਦੀ ਅੱਛੀ ਸਬਸਿਡੀ ਹੈ ਮੇਰੇ ਕੋਲੇ। ਤੇ ਇਸ ਫਿਲਮ ਦੇ ਵੀ ਜੇ ਮੈਂ ਰਾਈਟ ਵੇਚਾਂ ਤਾਂ ਸਾਰਾ ਖਰਚਾ ਪੂਰਾ ਹੁੰਦਾ, ਤੇ ਰਿਲੀਜ਼ਿੰਗ 'ਚ ਅਸੀਂ 5 ਲੱਖ ਦਾ ਕਾਰੋਬਾਰ ਕਰੀਏ, 10 ਲੱਖ ਦਾ ਕਰੀਏ, ਉਹ ਸਾਡਾ ਪ੍ਰੋਫਿਟ ਹੈ। ਸਾਡੇ ਕੋਲ ਬਾਈ ਫਿਲਮਾਂ ਬਹੁਤ ਬਣ ਰਹੀਆਂ ਨੇ ਇੰਦਰ ਬਾਈ, ਤੁਸੀਂ ਬਣਾ ਰਹੇ ਹੋ, ਹੋਰ ਡਾਇਰੈਕਟਰ ਵੀ ਬਣਾ ਰਹੇ ਨੇ। ਤੁਹਾਨੂੰ ਲੱਗਦਾ ਅਸੀਂ ਕਦੇ ਸਾਊਥ ਦਾ ਜਾਂ ਬਾਲੀਵੁੱਡ ਦਾ ਮੁਕਾਬਲਾ ਕਰ ਲਾਂਗੇ? ਸਾਡੀ ਇੰਡਸਟਰੀ 'ਚ ਥੋੜ੍ਹੀ ਜਿਹੀ ਜੋੜ ਤੋੜ, ਮੈਂ ਪਹਿਲਾਂ ਹੀ ਸਵਾਲ ਕੀਤਾ ਕਿ ਜੋੜ ਤੋੜ ਬਹੁਤ ਹੋ ਗਈ, ਪ੍ਰੋਫੈਸ਼ਨਲਿਜ਼ਮ ਦੀ ਘਾਟ ਦਿਨ ਬ ਦਿਨ ਵਧਣੀ ਨਹੀਂ, ਘਾਟ ਹੁੰਦੀ ਜਾ ਰਹੀ ਆ। ਕਿਤੇ ਤਾਂ ਕਹਿੰਦੇ ਸੀ ਵੀ ਇਹ ਸੈੱਟ ਹੋ ਜਾਊਗਾ, ਪਰ ਮੈਨੂੰ ਲੱਗਦਾ ਘਾਟ ਹੁੰਦੀ ਜਾ ਰਹੀ ਹੈ। ਕੀ ਲੱਗਦਾ ਵੀ ਸਾਡੀ ਇੰਡਸਟਰੀ ਕਦੇ ਡੋਲ ਸਕਦੀ ਹੈ, ਜਾਂ ਲੱਗਦਾ ਵੀ ਹੁਣ ਲੋਕਡਾਊਨ ਤੋਂ ਬਾਅਦ ਦੁਬਾਰੇ ਉੱਠੂਗੀ ਰਫ਼ਤਾਰ ਨਾਲ, ਜਾਂ ਬੈਠ ਜੂਗੀ ਥੱਲੇ? ਕੀ ਲੱਗਦਾ? ਸਾਡੀ ਇੰਡਸਟਰੀ ਬੇਸਿਕਲੀ, ਮੈਂ ਫਿਰ ਉਸੇ ਗੱਲ 'ਤੇ ਆ ਜਾਂਦਾ ਜੀ, ਕਿਉਂਕਿ ਜਿਹੜਾ ਪ੍ਰੋਡਿਊਸਰ ਆਉਂਦਾ ਉਹ ਬਣਿਆ ਬਣਾਇਆ ਇਸੇ ਗੱਲ 'ਤੇ ਆਉਂਦਾ ਕਿ ਮੈਨੂੰ ਇਹ ਚਾਹੀਦਾ, ਉਹ ਚਾਹੀਦਾ। ਤੁਸੀਂ ਸਾਊਥ ਦੀ ਕੋਈ ਵੀ ਫਿਲਮ ਦੇਖੋ, ਹਿੱਟ ਫਲॉप ਨੂੰ ਛੱਡ ਕੇ ਤੁਸੀਂ ਇਹ ਦੇਖੋ, ਉਹਨਾਂ ਦਾ ਹਰ ਸਬਜੈਕਟ ਨਵਾਂ ਹੁੰਦਾ। ਵੱਡੀ ਗੱਲ ਆ, ਉਹਨਾਂ ਦੇ ਨੇੜੇ ਬਾਲੀਵੁੱਡ ਵੀ ਨਹੀਂ ਜਾਂਦਾ। ਬਾਲੀਵੁੱਡ 'ਚ ਵੀ ਰੈਪੂਟੇਸ਼ਨ ਬਹੁਤ ਆ, ਪਰ ਉਹਨਾਂ ਦੀ ਕਾਪੀ ਕਰਦੇ ਆ। ਸਾਊਥ 'ਚ ਬਿਲਕੁਲ ਰੈਪੂਟੇਸ਼ਨ ਨਹੀਂ, ਬਿਲਕੁਲ। ਤਾਂ ਬਾਲੀਵੁੱਡ ਵੀ ਦੂਜੇ ਤੇ ਮੰਨਦਾ ਮੈਂ। ਹੁਣ ਬਾਲੀਵੁੱਡ 'ਚ ਵੀ ਕਈ ਡਾਇਰੈਕਟਰ ਪ੍ਰੋਡਿਊਸਰ ਬਹੁਤ ਅੱਛਾ ਕੰਮ ਕਰ ਰਹੇ ਆ, ਜਿਵੇਂ ਕਾਰਜਗਿੱਲ ਗਰੁੱਪ, ਅੱਛੇ ਲੈਵਲ ਦੀਆਂ ਫਿਲਮਾਂ ਭਾਜੀ ਉਹਨਾਂ ਦੀਆਂ ਨਾ, ਰਿਸਪੈਕਟ ਇਸ ਲਈ। ਐਮੀ ਅੱਛਾ ਕੰਮ ਕਰਦਾ ਜਾ ਰਿਹਾ, ਦਲਜੀਤ ਭਾਜੀ ਹੋ ਗਏ, ਵਾਈਟ ਹਿੱਲ ਵਾਲੇ ਬਹੁਤ ਅੱਛਾ ਕਰ ਰਹੇ ਸੀ, ਪਤਾ ਨਹੀਂ ਤੈਨੂੰ ਕੁਝ ਘਟਾਈ ਉਹਨਾਂ ਨੇ ਰਫਤਾਰ, ਕੋਈ ਕਾਰਨ ਹੋ ਸਕਦਾ।
ਕਈ ਸੁਲਝੇ ਬੰਦੇ ਕੰਮ ਕਰ ਰਹੇ, ਕਈ ਸੁਲਝੇ ਹੁਣ ਅੱਗੇ ਆਉਣ ਵਾਲੇ ਨੇ। ਤੇ ਮੇਰੀਆਂ ਦੋਨੋਂ ਫਿਲਮਾਂ ਨੂੰ ਸ਼ਾਇਦ ਮੈਂ ਖੁਦ ਚਾਹੁੰਦਾ ਕਿ ਤੁਸੀਂ ਬਾਲੀਵੁੱਡ ਨਾਲ ਕੰਪੇਅਰ ਕਰੋ। ਮੈਨੂੰ ਲੱਗਦਾ ਕਿ ਉਹਨਾਂ ਦੇ ਨੇੜੇ ਤੇੜੇ ਦੀਆਂ ਨੇ। ਟੈਕਨੀਕਲੀ ਤੁਹਾਨੂੰ ਬਹੁਤ ਕੁਝ ਮਿਲਣਾ, ਹੈ ਨਾ। ਨਵੀਂ ਤਰ੍ਹਾਂ ਦੀ ਟੇਕਿੰਗ ਆਏਗੀ, ਨਵੀਂ ਤਰ੍ਹਾਂ ਦੀ ਪਿਕਚਰਾਈਜੇਸ਼ਨ, ਨਵੀਂ ਤਰ੍ਹਾਂ ਦੀ ਰੇਸ਼ੀਓਜ਼ ਆਉਣਗੀਆਂ, ਨਵੀਂ ਤਰ੍ਹਾਂ ਦੀ ਕਲਰ ਟੋਨਸ ਆਉਣਗੀਆਂ, ਨਵੀਂ ਤਰ੍ਹਾਂ ਦਾ ਮੈਂ ਕੋਸ਼ਿਸ਼ ਕੀਤੀ ਹੈ। ਕਿਉਂਕਿ ਮੈਂ ਸੋਚਦਾ ਕਿ ਇਨਸਾਨ ਨੂੰ ਕੰਪੈਰੀਜ਼ਨ ਆਪਣਿਆਂ ਨਾਲ ਨਹੀਂ ਕਰਨਾ ਚਾਹੀਦਾ, ਉਹਨਾਂ ਨਾਲ ਕਰਨਾ ਚਾਹੀਦਾ ਜਿਹੜੇ ਸਾਬਤ ਕਰ ਚੁੱਕੇ। ਕਿਉਂਕਿ ਨਵੇਂ ਖਿਡਾਰੀਆਂ ਦੇ ਵਿੱਚ ਤਾਂ ਹਰ ਕੋਈ ਖਿਡਾਰੀ ਬਣ ਜਾਂਦਾ। ਸਵਾਦ ਉਦੋਂ ਆਉਂਦਾ ਜਦੋਂ ਤੁਸੀਂ ਸਿਰੇ ਵਾਲੇ ਦੇ ਗਲਾਵੇਂ ਨੂੰ ਜਾ ਕੇ ਹੱਥ ਪਾਉਂਦੇ ਹੋ। ਆਖਰ ਦੇ ਵਿੱਚ ਆਪਾਂ ਗੱਲ ਕਰੀਏ 2021 ਚੜ੍ਹਨ ਵਾਲਾ, 20 ਤਾਂ ਸਭ ਦੇ ਲਈ ਮਾੜਾ ਹੀ ਰਿਹਾ, ਪੂਰੀ ਦੁਨੀਆ ਦੇ ਲਈ ਮਾੜਾ ਰਿਹਾ। ਫਿਲਮ ਇੰਡਸਟਰੀ ਦਾ ਤਾਂ ਬਹੁਤ ਬੁਰਾ ਹਾਲ ਹੋਇਆ। 21 ਦੇ ਵਿੱਚ ਤੁਹਾਡੇ 5 ਪ੍ਰੋਜੈਕਟ, ਜੇ ਆਪਾਂ ਉਮੀਦ ਕਰੀਏ ਕਿ 5 ਪ੍ਰੋਜੈਕਟ ਤੁਹਾਡੇ ਬੈਕ ਟੂ ਬੈਕ ਆਉਂਦੇ ਨੇ। ਮੁਸਾਫਿਰ ਇਸ ਸਾਲ ਆ ਸਕਦੀ ਆ, ਤੇ ਗੁਲਾਮ ਸਟਾਰਟਿੰਗ ਦੇ ਵਿੱਚ ਆ ਸਕਦੀ ਆ, ਤੇ ਉਸ ਤੋਂ ਬਾਅਦ 3 ਪ੍ਰੋਜੈਕਟ ਤੁਹਾਡੇ ਹੋਰ। ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਬੜੀ ਜਲਦੀ ਤੁਸੀਂ ਕਰਨ ਜਾ ਰਹੇ ਹੋ। ਉਹ ਫਰਵਰੀ ਦੇ ਵਿੱਚ ਸਾਡੀ ਉਮੀਦ ਹੈ। 2021 ਮੈਨੂੰ ਲੱਗਦਾ ਵੀ ਇੰਦਰ ਸੋਹੀ ਦਾ, ਤੇ ਸੋਹੀ ਹੋਣੀ ਆ ਫਿਰ 21 ਦੇ ਵਿੱਚ। ਹਰ 2 ਮਹੀਨੇ ਬਾਅਦ ਇੱਕ ਫਿਲਮ ਤੁਹਾਡੀ ਅਸੀਂ ਕਹਿ ਸਕਦੇ ਹਾਂ ਵੀ 2021 'ਚ ਫਲੋਰ ਤੇ ਹੋਊਗੀ, ਸਿਨੇਮਾਸ 'ਚ ਹੋਊਗੀ। ਦੇਖੋ 2021 ਦੀਆਂ 3 ਫਿਲਮਾਂ ਤੇ ਸਾਈਨਡ ਨੇ। ਉਹ ਸਾਈਨਡ ਨੇ ਤੇ ਪੇਮੈਂਟਸ ਜਾ ਚੁੱਕੀਆਂ ਨੇ। ਦਿਸ ਮੀਨ 3 ਤਾਂ ਕੰਪਲੀਟ ਹੋਣਗੀਆਂ। 3 ਚੋਂ 2 ਰਿਲੀਜ਼ ਵੀ ਹੋਣਗੀਆਂ। 21 ਸਾਲ 3 ਤਾਂ ਮੈਂ ਉਮੀਦ ਕਰਦਾ ਕਿ 2021 ਤੁਹਾਨੂੰ ਦੇਖਣ ਨੂੰ ਡੈਫੀਨੇਟਲੀ ਮਿਲਣਗੀਆਂ। ਕੋਸ਼ਿਸ਼ ਹੈ, ਮੈਂ ਕਹਿੰਦਾ ਉਹਨਾਂ ਮਾਰਾ ਤੇ ਡੋਰ ਛੱਡੀ ਆ ਵੀਰੇ। ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛ ਨਹੀਂ ਆ, ਤਾਂ ਨਾ ਉਹਦੇ ਹੱਥ ਹੈ। ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੈ। ਬਸ ਜੋ ਕਰ ਰਿਹਾ ਇੰਦਰ ਸੋਹੀ ਨਹੀਂ ਹੋਣਾ ਚਾਹੀਦਾ। ਮੈਂ ਕਹਿੰਦਾ ਸੋਹੀ ਨਾ ਹੋਵੇ, ਜੋ ਕੁਝ ਹੋਵੇ ਵਾਹਿਗੁਰੂ ਹੀ ਹੋਣੀ ਚਾਹੀਦੀ ਹੈ। ਕਿਆ ਬਾਤ ਹੈ ਜੀ। ਸੋ ਇਹ ਸੀ ਮੇਰੇ ਨਾਲ ਵੱਡਾ ਵੀਰ ਇੰਦਰ ਸੋਹੀ ਇੰਡੋਜ਼ ਟੀਵੀ ਤੇ, ਜਿਹੜੇ ਕਿ ਡਾਇਰੈਕਟਰ ਨੇ, ਪੰਜਾਬੀ ਬਹੁਤ ਗਾਣੇ ਡਾਇਰੈਕਟ ਕਰ ਚੁੱਕੇ ਆ, ਤੇ ਹੁਣ ਬੈਕ ਟੂ ਬੈਕ ਫਿਲਮਾਂ। ਕਾਰਨ ਇਹੀ ਸੀ ਅੱਜ ਇਹਨਾਂ ਨੂੰ ਮਿਲਣ ਦਾ, ਬਿਕੋਜ਼ ਗੁਲਾਮ ਹੋ ਗਈ, ਮੁਸਾਫਿਰ ਦੀ ਗੱਲ ਕਰ ਲਈਏ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, 2 ਹੋਰ ਪ੍ਰੋਜੈਕਟ ਜਿਹੜੇ ਕਿ ਅਜੇ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ, ਬਟ ਆਲਮੋਸਟ ਉਹ ਡਨ ਨੇ। ਤੇ ਇੱਕ ਜਿਹੜਾ ਰਾਤੀ ਮਤਲਬ ਸਾਡਾ ਲੌਕ ਹੋਇਆ, ਬੜਾ ਸੋਹਣਾ ਸਬਜੈਕਟ ਆ। ਉਹ ਪ੍ਰਿੰਸ ਕਵਲਜੀਤ ਸਿੰਘ ਦਾ ਫੇਵਰਟ ਸਬਜੈਕਟ ਹੈ। ਕੀ ਬਾਤ ਹੈ। ਤੇ ਯਕੀਨ ਮੰਨੋ ਫਿਲਮ ਵੀ ਮੈਂ ਭਾਜੀ ਨੂੰ ਦੇਖ ਕੇ ਲਿਖੀ ਸੀ। ਮੁਸਾਫਿਰ ਸ਼ੂਟ ਕਰਦੇ ਸੀ ਅਸੀਂ, ਮੈਂ ਤੇ ਭਾਜੀ ਨੇ ਕਾਫੀ ਪੀਣ ਇਕੱਲੇ ਨਿਕਲ ਜਾਣਾ। ਕਾਫੀ ਪੀਂਦੇ, ਉਹ ਸ਼ਰਾਰਤੀ ਬਹੁਤ ਹੈ। ਪ੍ਰਿੰਸ ਪੰਮਾ ਜਿਹੜਾ ਤੁਹਾਨੂੰ ਇੰਟੈਂਸ ਕਰਦਾ ਵਾਰਨਿੰਗ ਚ, ਲਾਜਵਾਬ ਪਰਸਨ ਹੈ। ਚੁਟਕਲਿਆਂ ਦੀ ਦੁਕਾਨ, ਮੈਂ ਉਹਨੂੰ ਕਹਿੰਦਾ ਚੱਲਦਾ ਫਿਰਦਾ ਨਾ ਸ਼ਬਦਕੋਸ਼ ਆ ਉਹ ਬੰਦਾ, ਬੜਾ ਠੇਠ। ਅਸੀਂ ਕਹਾਣੀਆਂ ਸੋਚਦੇ ਰਹਿੰਦੇ, ਡਿਸਕਸ। ਭਾਜੀ ਮੈਨੂੰ ਬੜੀਆਂ ਕਹਾਣੀਆਂ ਸੁਣਾਉਂਦੇ, ਮੈਂ ਉਹਨਾਂ ਦਾ ਫੈਨ ਵੀ ਹਾਂ। ਤਾਂ ਹੀ ਉਹ ਮੇਰੀ, ਤੁਸੀਂ ਦੇਖੋ ਗੁਲਾਮ ਚ ਵੀ ਸੀ, ਮੁਸਾਫਿਰ ਵਿੱਚ ਵੀ ਸੀ। ਹੁਣ ਭਾਜੀ ਨੇ ਮੈਨੂੰ ਟਾਈਟਲ ਦਿੱਤਾ, ਹੈ ਨਾ। ਮੈਂ ਇੱਕ ਸਟੋਰੀ ਲਿਖੀ ਸੀ, ਭਾਜੀ ਦਾ ਟਾਈਟਲ ਹੈ ਛੜਿਆਂ ਦੀ ਜੂਨ ਬੁਰੀ। ਤੇ ਮੈਂ ਗਰੰਟੀ ਦਿੰਦਾ ਕਿ ਉਹ ਮੇਰਾ ਡ੍ਰੀਮ ਪ੍ਰੋਜੈਕਟ ਹੈ। ਤੇ ਜਿਸ ਦਿਨ ਤੁਹਾਡੇ ਰੂਬਰੂ ਹੋਏਗਾ, ਤੁਸੀਂ ਕਹੋਗੇ ਕਿ ਅੰਦਰ ਸਵਾਦ ਆ ਗਿਆ, ਕਿਉਂਕਿ ਉਹਦੇ ਚ ਪ੍ਰਿੰਸ ਕਵਲਜੀਤ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਮੁੱਕਰਦਾ ਨਹੀਂ ਹੁੰਦਾ। ਮੈਂ ਡਾਇਲੋਗ ਲਿਖੇ ਸੀ, ਪਰ ਭਾਜੀ ਕਹਿੰਦੇ ਡਾਇਲੋਗ ਮੈਂ ਕਰੈਕਟ ਕਰੂੰਗਾ ਇੰਦਰ। ਮੈਨੂੰ ਲੱਗਦਾ ਕਿ ਮੈਨੂੰ ਪਾਰਟਿਸਿਪੇਸ਼ਨ ਕਰਨੀ ਚਾਹੀਦੀ ਹੈ, ਤੇ ਮੈਂ ਉਹਨਾਂ ਨੂੰ ਪੂਰੀ ਆਜ਼ਾਦੀ ਦਿੱਤੀ ਹੈ। ਉਹਨਾਂ ਕਮਿਟ ਕੀਤਾ ਕਿ ਮੈਂ ਇੱਕ ਸ਼ਾਨਦਾਰ ਫਿਲਮ ਦੇ ਡਾਇਲੋਗ ਦਊਂਗਾ, ਤੇ ਮੈਂ ਕਮਿਟ ਕਰਦਾ ਕਿ ਉਹ ਫਿਲਮ ਬਹੁਤ ਪਿਆਰੀ ਹੋਏਗੀ ਭਾਜੀ। ਤੇ ਉਹਦੇ ਚ ਮੈਂ ਸਰਪ੍ਰਾਈਜ਼ ਦਊਂਗਾ ਜੋਗੇਸ਼ ਬਾਈ ਨਾਲ, ਹੈ ਨਾ। ਕੋਈ ਅਗਲੀ ਇੰਟਰਵਿਊ ਚ ਦੇਵਾਂਗੇ। ਬਿਲਕੁਲ। ਤੇ ਇਹ ਸੀ ਕੁਝ ਖਾਸ ਗੱਲਾਂ ਇੰਦਰ ਸੋਹੀ ਵੀਰੇ ਦੇ ਨਾਲ, ਜਿਹੜੇ ਕਿ ਬੜੀ ਜਲਦੀ ਬੈਕ ਟੂ ਬੈਕ ਕੁਝ ਪ੍ਰੋਜੈਕਟ ਸਾਡੇ ਲਈ ਲੈ ਕੇ ਆ ਰਹੇ ਨੇ। ਉਮੀਦ ਹੈ ਸਾਡੇ ਵੱਲੋਂ ਆਲ ਦਾ ਬੈਸਟ ਵਿਸ਼ੇਸ। ਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਸ ਥੱਲੇ ਸਾਨੂੰ ਜ਼ਰੂਰ ਤੁਸੀਂ ਦੱਸਿਓ ਜੀ। ਸੋ ਬਾਕੀ ਫਿਲਮਾਂ ਦਾ ਇੰਤਜ਼ਾਰ ਆ, ਤੇ ਬੜੀ ਜਲਦੀ ਫਿਰ ਥੀਏਟਰਾਂ ਦੇ ਵਿੱਚ ਮਿਲਾਂਗੇ। ਫਿਰ ਇਹਨਾਂ ਨਾਲ ਇੰਟਰਵਿਊ ਕਰਾਂਗੇ ਜਦੋਂ ਬੜੀ ਜਲਦੀ ਮੁਸਾਫਿਰ ਥੀਏਟਰਾਂ ਦੇ ਵਿੱਚ ਪਹੁੰਚ ਜੂਗੀ। ਫਿਲਹਾਲ ਇੰਗਲੈਂਡ ਜਾ ਰਿਹਾ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਸ਼ੂਟ ਕਰਨ, ਨਵੇਂ ਚਿਹਰੇ ਦੇ ਨਾਲ। ਉਹ ਵੀ ਸਰਪ੍ਰਾਈਜ਼ ਆ, 2-4 ਦਿਨ ਤੱਕ ਅਸੀਂ ਖੁਲਾਸਾ ਉਹਦਾ ਆਉਣ ਵਾਲੇ ਟਾਈਮ 'ਚ ਕਰ ਦਾਂਗੇ। ਸੋ ਆਲ ਦਾ ਬੈਸਟ ਇਹਨਾਂ ਨੂੰ, ਤੇ ਆਪਣੇ ਕਮੈਂਟਸ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਆਲ ਦਾ ਬੈਸਟ। ਦੇਖਦੇ ਰਹਿਣਾ ਇੰਡੋਜ਼ ਟੀਵੀ ਆਸਟ੍ਰੇਲੀਆ।